अफजल साहिर जी, बहुत मेहरबानी तुहाडी। और एक माण है कि तुहाडे नाल बह के पता नहीं अपने आप को उस तरह का महसूस नहीं करते कि तुहाडे बराबर बहिए। साडे लिए बहुत माण, पंजाबी बोली लिए बहुत वड्डा माण अफजल जी। और जदों दा तुहानू रेडियो ते सुनिया, एक पीड़, एक दर्द जिहड़ा एक पंजाबी सच्चे पंजाबी विच हो सकता है, वो तुहाडी बोली विच सी। जदों भी पार्टीशन की कहानियां की गल होंदी है, जदों भी वंड की कहानियां की गल होंदी है और नाल मेरा नाम जोड़िया जाता है, ते दुख भी हुंदा है, खुशी भी हुंदी है। ये मेरे नां दे नाल ये वंड दीयां कहानियां किवें जुड़ गईयां, इस बारे अपने वेखण वालियां नाल एक मिनट लई सांझ पानी चाहांगा। जिस तरह के अफजल साहिर जी ने कहा कि निक्के होंदियां जिस उम्र विच बाल परियां ते जिन्नां दी कहानियां सुनदे ने, असीं अपनी नानी दी झोली विच बह के वंड दियां, इस पीड़ दियां, इस दर्द दियां, हंझुआं ते हावां दियां कहानियां सुनियां। मेरी नानी अपने सारे जिया जंत विचों कल्ली सी जिहड़ी बची सी घर विचों, और जो कहानियां उसने सुनाइयां और असीं वो कहानियां सुनते सुनते वड्डे होए, फिर वो कहानियां साडे साहां विच, साडी रगां विच समो गईयां। ये पीड़ जिहड़ी बहुत सारे लोग कहते हैं कि तुहाडे लहजे विच बड़ा सोज, बड़ा दर्द हुंदा है, ये दर्द निक्के हुंदियां ही साडे लहजे विच इस तरह आ गया। और अज जद भी किसी बजुर्ग कोल बैठने आ, उनकी गलबात सुनने आ, ते इंज लगता है जिवें साडे अपने घर की कहानी होवे। और साडा मान कि अज की महफिल पंजाबी लहर ने बड़ा वड्डा काम किया, बड़ा वड्डा उपराला है। उन्होंने अज की महफिल सजाई और बजुर्गों को इत्थे बुलाया है। वड्डी वड्डी हस्तियां साडे लिए बड़ा मान ने, ये बजुर्ग जिन्हां दी वजह तो मैं समझना कि अगर असी किसी काबिल हाँ या कोई गलबात करते हैं, कोई गल करने के काबिल हाँ, तो पिछे इन्हां बजुर्गों का बहुत वड्डा रोल है जी। लवली जी प्लीज़। ਸਾਡੇ ਨਾਲ ਸਭ ਤੋਂ ਪਹਿਲੇ ਤੇ ਮੈਂ ਖਿਆਮ ਚੌਹਾਨ ਜੀ ਦਾ ਔਰ ਸਾਜ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਸਾਡੇ ਇਸ ਪੰਜਾਬੀ ਲਹਿਰ ਦੇ ਅੱਜ ਦੇ ਪ੍ਰੋਗਰਾਮ 'ਤੇ ਆਏ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਚਾਰ ਚੰਦ ਲਾ ਦਿੱਤੇ, ਕਿਉਂਕਿ ਇਹ ਦੋਵੇਂ ਵੀਰ ਆਪਣੀ ਆਪਣੀ ਫੀਲਡ ਦੇ ਵਿੱਚ ਆਪਣਾ ਆਪਣਾ ਨਾਂ ਰੱਖਦੇ ਨੇ ਅਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ। ਅਸੀਂ ਬਜ਼ੁਰਗਾਂ ਦੇ ਚੂੰਕਿ ਟਾਈਮ ਘੱਟ ਹੈ, ਅਸੀਂ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲੇ ਰਾਣਾ ਜਮੀਲ ਸਾਹਿਬ ਨੇ, ਵੇਣੀ ਪਿੰਡ ਹਾਫਜ਼ਾਬਾਦ, ਇਹਨਾਂ ਦੇ ਪਿੰਡ ਅਸੀਂ ਗਏ ਵੀ ਸੀ ਅਤੇ ਇਹਨਾਂ ਦੀ ਇੱਕ ਬਹੁਤ ਹੀ ਦੁੱਖ ਭਰੀ ਕਹਾਣੀ ਹੈ, ਲੇਕਿਨ ਅਸੀਂ ਚੂੰਕਿ ਅੱਜ ਦੇ ਵਿਸ਼ੇ ਦੇ ਮੁਤਾਬਿਕ ਗੱਲਬਾਤ ਕਰਾਂਗੇ। ਬਾਬਾ ਜੀ, ਜਦੋਂ ਤੁਸੀਂ 47 ਤੋਂ ਪਹਿਲੇ ਤੁਹਾਡੇ ਪਿੰਡ ਜਿੱਥੇ ਤੁਸੀਂ ਰਹਿੰਦੇ ਸੀ, ਉਸ ਪਿੰਡ ਦਾ ਕੀ ਨਾਂ ਸੀ? ਜੜੋਹਾ, ਚੜ੍ਹਦੇ ਪੰਜਾਬ 'ਚ। ਅਤੇ ਜਦੋਂ ਤੁਹਾਡਾ ਉੱਥੇ ਆਪਸ ਦੇ ਵਿੱਚ ਪ੍ਰੇਮ ਸੀ, ਉਹ ਕਿਸ ਤਰ੍ਹਾਂ ਦਾ ਸੀ? ਕੁਝ ਅਲਫਾਜ਼ ਉਸ ਬਾਰੇ ਦੱਸੋ। ਸਾਡਾ ਪ੍ਰੇਮ ਇਹ ਸੀ ਕਿ ਕੋਈ ਹਿੰਦੂ ਮੁਸਲਮਾਨ ਦਾ ਝਗੜਾ ਨਹੀਂ ਸੀ। ਅੱਛਾ। ਸਾਰਾ ਪਿੰਡ ਮੁਸਲਮਾਨਾਂ ਦਾ ਜੀ ਜੁੜਾ ਹਾਂ ਜੀ। ਇੱਕ ਘਰ ਤਰਖਾਣਾ ਦਾ ਸੀ ਜੀ। ਬਾਕੀ ਇੱਕ ਘਰ ਸੀ ਖੱਤਰੀਆਂ ਦਾ, ਜਿਹੜੀ ਦੁਕਾਨ ਸੀ ਉਹਨਾਂ ਦੀ ਪਾਈ। ਕੋਈ ਕਿਸੇ ਦਾ ਲੈਣ ਦੇਣ, ਬਾਹਰ ਅੰਦਰ ਚਾਰ ਚੁਫੇਰੇ ਜਿਹੜੇ ਪਿੰਡ ਸੀ ਨਾ, ਉਹਨਾਂ ਨਾਲ ਲੈਣ ਦੇਣ, ਆਉਣ ਜਾਣ ਸਭ ਸਾਂਝਾ ਸੀ। ਖੁਸ਼ੀ ਤੇ ਗਮੀ ਤੇ ਉਹਨਾਂ ਨਾਲ ਉਹ ਆਉਂਦੇ ਸੀ, ਖੁਸ਼ੀ ਗਮੀ ਤੇ ਅਸੀਂ ਜਾਂਦੇ ਸੀ, ਕੋਈ ਕਿਸੇ ਦਾ ਇਤਰਾਜ਼ ਹੀ ਨਹੀਂ ਸੀ। ਇਹ ਹਨੇਰੀ ਜਿਹੜੀ ਝੁੱਲੀ ਵੇ, ਇਹ ਸਿਆਸਤਦਾਨਾਂ ਨੇ ਝੁਲਾਈ। ਕੌਮ ਨੂੰ ਕੋਈ ਪਤਾ ਨਹੀਂ, ਬੇਇਲਮ ਕੌਮ ਸੀ, ਜ਼ਿਮੀਂਦਾਰ ਪੜ੍ਹੇ ਨਹੀਂ ਸੀ। ਅਤੇ ਜੇ ਕਿਸੇ ਨੇ ਕਿਹਾ ਵੀ ਤੁਸੀਂ ਚਲੇ, ਉਹਨਾਂ ਕਿਹਾ ਵੀ ਜੱਦੀ ਪੁਸ਼ਤੀ ਬੈਠੇ ਅਸੀਂ ਜਾਣਾ ਨਹੀਂ, ਸਾਡੀ ਜੰਮਣ ਭੋਗ ਜ਼ਮੀਨ ਹੈ, ਅਸੀਂ ਨਹੀਂ ਜਾਣਾ। ਉਹ ਨਾ ਉੱਠੇ ਅਤੇ ਉਹਨਾਂ ਨੇ ਫਿਰ ਇੱਕ ਜਥੇਦਾਰ ਬਣਾ ਕੇ ਹਮਲਾ ਕਰਿਆ ਰਾਤ ਨੂੰ। ਅੱਛਾ। ਉਹ 'ਚ ਬਹੁਤ ਨੁਕਸਾਨ ਹੋਇਆ, ਕਮ ਸੇ ਕਮ 2 ਹਿੱਸੇ ਪਿੰਡ ਕਤਲ ਹੋ ਗਏ, ਬੀਬੀਆਂ ਬੱਚੇ। ਜੜੋਹਾ ਪਿੰਡ ਦੀ ਗੱਲ ਕਰ ਰਹੇ ਹੋ? ਜਿਹੜਾ ਹੋਏ ਦੀ ਗੱਲ ਹੈ। ਜਿਹੜੇ ਬਚੇ, ਕੋਈ ਕਿਧਰੇ ਨੂੰ ਭੱਜ ਗਿਆ, ਕੋਈ ਕਿਧਰੇ ਨੂੰ ਭੱਜ ਗਿਆ, ਕੋਈ ਰਾਏਕੋਟ ਨੂੰ ਭੱਜ ਗਿਆ, ਕੋਈ ਰਿਆਸਤ ਮਲੇਰਕੋਟ ਨੂੰ ਭੱਜਿਆ। ਅਤੇ ਜਿਹੜੇ ਬਚੇ ਜੀ, ਉਹਨਾਂ ਨੂੰ ਸੁਬਾਹ ਕੱਢ ਕੇ ਉਹ ਲਿਜਾ ਕੇ ਉਹਨਾਂ ਕਿਹਾ ਵੀ ਸਾਨੂੰ ਜੇਵਰ ਦੇ ਦਿਓ, ਤੁਹਾਨੂੰ ਕੁਛ ਨਹੀਂ ਕਹਿੰਦੇ। ਬੀਬੀਆਂ ਇੱਕ ਅੰਦਰ ਇਕੱਠੀਆਂ ਕਰੀਆਂ ਜੀ, ਉਹ ਨਾਲ ਲੈ ਕੇ ਸੱਥ 'ਚ ਚਲੇ ਗਏ। ਉਹਨਾਂ ਨੇ ਮੰਗਿਆ, ਉਹਨੂੰ ਕੱਢ ਕੇ ਦੇਤਾ। ਉਹਨਾਂ ਇੱਕ ਪਾਸੇ ਚਾਂਦੀ, ਇੱਕ ਪਾਸੇ ਸੋਨਾ ਖੁਰਜੀ 'ਚ ਪਾਈ ਗਏ, ਜੋ ਲੈ ਲਿਆ।
ਹਮਲਾ ਸ਼ੁਰੂ ਕਰਤਾ, ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ। ਅੱਛਾ। ਜਦੋਂ ਹਮਲਾ ਸ਼ੁਰੂ ਕਰਤਾ ਫਿਰ ਉੱਥੇ ਬੇਸਾਬਾ ਕਤਲੇਆਮ ਬਾਹਰ ਸ਼ੁਰੂ ਸੀ ਉੱਥੇ। ਤੁਹਾਡੇ ਕੋਈ ਆਪਣੇ ਪਰਿਵਾਰ ਦੇ ਜੀ? ਹਾਂਜੀ, ਕੌਣ ਕੌਣ? ਮੇਰੀ ਹਮਸ਼ੀਰਾ, 2 ਭਾਈ, ਵਾਲਿਦ, ਇਹ ਕਤਲ ਹੋਏ ਨੇ ਉਸ ਅੱਛਾ। ਕਹਾਣੀ 'ਚ। ਅੱਛਾ ਬਾਬਾ ਜੀ, ਸਾਨੂੰ ਇਹ ਦੱਸੋ, ਜੀ ਜਿਹੜਾ ਹਮਲਾ ਕਰਨ ਵਾਲੇ ਲੋਕੀ ਸੀ ਜੀ। ਉਸ ਪਿੰਡ ਦੇ ਸੀ, ਨਹੀਂ, ਨਾਲ ਦੇ ਪਿੰਡਾਂ ਸੀ ਜਾਂ ਦੂਰੋਂ ਆਏ ਸੀ? ਤੂੰ ਅੱਲਾ ਜਾਣੇ, ਉਹ ਇੱਕ ਜਥੇਦਾਰ ਹੁੰਦਾ ਸੀ ਉਹਨਾਂ ਦਾ ਬਣਾਇਆ। ਉਹਨੇ ਫਿਰ ਇਕੱਠੇ ਕਰਕੇ ਲਿਆ ਕੇ ਨਾ 200-400 ਜੀ ਇਕੱਠਾ ਹੋਣਾ, ਬਾਹਰੋਂ ਬੰਦੂਕਾਂ ਕੋਲ, ਸਾਡੇ ਕੋਲ ਡੰਡੇ ਸੋਟੇ ਦੇ ਬੱਚਿਆਂ ਕੋਲ। ਉਹ ਫਿਰ ਹਮਲਾ ਕਰਨਾ ਰਾਤ ਨੂੰ, ਪਹਿਲਾਂ ਲੜੀ ਜਾਣਾ, ਲੜੀ ਉਸ ਤੋਂ ਬਾਅਦ ਤੰਗ ਹੋਣਾ ਤੇ ਉਹਨਾਂ ਨੇ ਫਤਹ ਹੋ ਜਾਣੀ। ਜਿਹੜੇ ਤੁਹਾਡੇ ਤੇ ਹਮਲਾਵਰ ਹੋਏ ਯਾਨੀ ਤੁਹਾਡੇ ਪਿੰਡ ਦੇ ਲੋਕ ਨਹੀਂ ਸੀ? ਨਾ, ਸਾਡਾ ਪਿੰਡ ਤਾਂ ਸਾਰੇ ਮੁਸਲਮਾਨ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਸੀ ਨੇ ਚੂੜੇ, ਚਮਾਰ, ਕਾਲੀਦਾਸ, ਇਹਨਾਂ ਨੇ ਗਰੋਹ ਬਣਾਏ ਸੀ। ਗਰੋਹਾਂ ਦੇ ਨਾਲ ਇੱਕ ਨਾਂ ਰੱਖਣਾ ਵੀ ਅੱਜ ਇਹ ਜਥੇਦਾਰ ਹੈ, ਇਹ ਪਿੰਡ ਤੇ ਹਮਲਾ ਕਰਨਾ, ਇਹ ਤੇ ਹਮਲਾ ਕਰਨਾ। ਬਿਲਕੁਲ ਠੀਕ ਹੈ, ਬਿਲਕੁਲ। ਬਸ ਇਸ ਯਾਨੀ ਤਰ੍ਹਾਂ ਕਰਦੇ। ਬਕਾਇਦਾ ਪਲੈਨਿੰਗ ਕੀਤੀ ਜਾਂਦੀ ਸੀ। ਤੇ ਅਗਰ ਉਹ ਕਹਿੰਦੇ ਵੀ ਚਲੇ ਜਾਓ ਉੱਠ ਕੇ, ਕੋਈ ਝਗੜਾ ਨਹੀਂ ਸੀ, ਉੱਠ ਕੇ ਚਲੇ ਜਾਂਦੇ। ਹਮਲਾ ਤੁਹਾਡੇ ਤੇ ਰਾਤ ਜਾਂ ਦਿਨ ਕਿੰਨ ਰਾਤ ਟਾਈਮ ਸੀ? ਨੂੰ 10 ਵਜੇ ਹਮਲਾ ਹੋਇਆ। ਠੀਕ ਹੈ। ਰਾਤੋਂ ਰਾਤ ਫਿਰ ਉਹ ਹਰ ਚੀਜ਼ ਫਨਾ ਹੋ ਗਈ। ਰਹਿ ਗਏ ਬੱਚੇ, ਔਰਤਾਂ, ਬੰਦੇ, ਕੁਝ ਮਰ ਗਏ, ਜਿਹੜੇ ਬਾਹਰ ਨਿਕਲ ਗਏ ਉਹ ਭੱਜ ਗਏ। ਜਦੋਂ ਘਰ ਛੱਡ ਕੇ ਭੱਜੇ ਸੀ, ਪਿੱਛੇ ਆਪਣੇ ਜੀਆ ਜੰਤ ਦਾ ਖਿਆਲ ਤੇ ਬੜਾ ਆਂਦਾ ਹੋਣਾ। ਹਰ ਚੀਜ਼ ਦਾ ਕੋਈ ਉੱਥੇ ਸੋਚਦੀ ਨਹੀਂ ਸੀ। ਕੋਲ ਹੁੰਦਿਆਂ ਮਤਲਬ ਕਤਲ ਹੁੰਦੇ ਸੀ। ਛੱਪੜ ਸੀ ਨਾਲ, ਜਿੰਨੀਆਂ ਬੀਬੀਆਂ ਬਚੀਆਂ ਨੇ ਉਹਨਾਂ ਨੇ ਛੱਪੜ 'ਚ ਡੁੱਬ ਗਈਆਂ ਜਾ ਕੇ, ਓਏ ਹੋਏ। ਵੀ ਸਾਨੂੰ ਲੈ ਨਾ ਜਾਣ। ਮੇਰੇ ਜਦੋਂ ਮਾਰਿਆ ਨਾ ਵਰਸ਼ਾ, ਮੇਰੀ ਹਮਸ਼ੀਰਾ ਤੇ ਮੈਂ ਉੱਤੇ ਪਿਆ ਸੀ। ਓਹੋ। ਉਹ ਨਾ ਨਿਕਲਿਆ ਤੇ ਫਿਰ ਉਹਨੇ ਪੈਰ ਦੇ ਕੇ ਜਿਹੜੇ ਕੱਢਿਆ, ਖਿੱਚਿਆ ਨਾ, ਉਹ ਖੂਨ ਫਿਰ ਇੰਜ ਗਿਆ ਜਿਵੇਂ ਲੋਟੇ ਦਾ ਪਾਣੀ ਨਿਕਲਦਾ। ਔਰ ਉਹ ਛਵੀਆਂ ਦੇ ਨਿਸ਼ਾਨ ਤੁਹਾਡੇ ਜਿਸਮ ਤੇ ਹੁਣ ਵੀ ਮੌਜੂਦ ਨੇ। ਹਾਂ, ਮੌਜੂਦ। ਹਾਂਜੀ ਲਵਲੀ ਜੀ, ਇੱਕ ਸਵਾਲ ਮੈਂ ਜਿਹੜਾ ਬਜ਼ੁਰਗਾਂ ਨੂੰ ਕਰਨਾ, ਖਾਸ ਤੌਰ ਤੇ ਜਿਨ੍ਹਾਂ ਦੇ ਤਨ ਮਨ ਤੇ ਫੱਟ ਲੱਗੇ ਨੇ। ਬਾਬਾ ਜੀ ਸਾਨੂੰ ਇਹ ਦੱਸੋ, ਇਹਨਾਂ ਫੱਟਾਂ ਦੀ ਪੀੜ ਜ਼ਿਆਦਾ ਸੀ ਜਾਂ ਘਰ ਛੱਡਣ ਦੀ ਪੀੜ ਜ਼ਿਆਦਾ ਸੀ? ਨਹੀਂ, ਇਹਨਾਂ ਫੱਟਾਂ ਦੀ ਪੀੜ ਨਹੀਂ ਸੀ, ਘਰ ਛੱਡਣ ਦੀ, ਮੁਲਕ ਛੱਡਣ ਦੀ ਪੀੜ ਸੀ। ਆਏ ਹਾਏ। ਸਾਡੀ ਜ਼ਮੀਨ, ਪਾਣੀ, ਆਬੋ ਹਵਾ ਸਾਂਝੀ ਸੀ। ਸਾਡਾ ਕਿਹੜਾ ਦੁੱਖ ਸੀ ਉਹਨਾਂ ਨਾਲ ਪੰਜਾਬ ਦਾ? ਬਾਕੀ ਜਿਹੜੇ ਉਵੇਂ ਬੈਠੇ ਪੰਜਾਬ ਜੀ ਸਭ ਕੁਝ ਹੋਇਆ। ਬਿਲਕੁਲ ਠੀਕ ਹੈ। ਪੰਜਾਬ ਤੋਂ ਬਾਹਰ ਤਾਂ ਕੋਈ ਸ਼ੈ ਨਹੀਂ, ਉਵੇਂ ਮੁਸਲਮਾਨ ਬੈਠੇ ਨੇ ਸਾਰੇ। ਇਹ ਪੰਜਾਬ ਤੱਕ ਹੀ ਹੱਦ ਸੀ। ਅੱਛਾ, ਤੁਹਾਡੇ ਘਰ ਦੇ ਜੀ ਮਰ ਗਏ, ਆਪਣੇ ਮਰ ਗਏ, ਆਪਣੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਮਰਦਿਆਂ ਦੇਖਿਆ ਸਾਹਮਣੇ, ਫਿਰ ਵੀ ਪਿੰਡ ਯਾਦ ਆਂਦਾ? ਦੇਖੋ ਜੀ, ਉਹ ਜਿਸ ਵੇਲੇ ਰਾਤ ਨੂੰ ਸੌਂਈਦਾ ਨਾ, ਉਹ ਫਿਰ ਫਿਲਮ ਚੱਲਦੀ ਹੈ। ਆਏ ਹਾਏ ਹਾਏ। ਉਹ ਫਿਲਮ ਜਿਵੇਂ ਜਿਵੇਂ ਹੋਈ ਨਾ ਕਹਾਣੀ, ਸਾਰੀ ਰਾਤ ਮਤਲਬ ਉਹ 'ਚ ਗੁਜ਼ਰ ਜਾਂਦੀ ਹੈ। ਆ ਗਏ ਇੱਧਰ ਨੂੰ, ਭੱਜ ਗਏ, ਲੁੱਕ ਗਏ, ਇਹ ਕਤਲ ਹੋ ਗਏ ਨੇ, ਇਹ ਚਲੇ ਗਏ ਨੇ, ਜ਼ਿਆਦਾ ਖੁੱਲ੍ਹਣੀ ਤੇ ਕੁਛ। ਹਿਜਰ ਤੇਰਾ ਜੇ ਪਾਣੀ ਮੰਗੇ, ਮੈਂ ਖੂਹ ਨੈਣਾ ਦੇ ਗੇੜਾਂ, ਜੀ ਕਰਦਾ ਤੈਨੂੰ ਕੋਲ ਬਿਠਾ ਕੇ, ਮੈਂ ਦਰਦ ਪੁਰਾਣੇ ਛੇੜਾਂ। ਹਾਂਜੀ, ਔਰ ਇਹ ਖੁਸ਼ੀ ਕਰਦੇ ਨੇ ਜਦੋਂ 47 ਦੀ ਹੁਣ ਲੋਕ ਖੁਸ਼ੀ ਕਰਦੇ ਨੇ। ਉਹ ਜਿਨ੍ਹਾਂ ਨਾਲ ਗੁਜ਼ਰੀ ਹੈ, ਸਾਨੂੰ ਉਸ ਵੇਲੇ ਰੋਣਾ ਆਉਂਦਾ ਕਿ ਸਾਡੇ ਨਾਲ ਬੀਤੀ ਹੈ। ਇਹ ਖੁਸ਼ੀ ਮਨਾਉਂਦੀ ਹੈ ਆ ਨਵੀਂ ਪੌਦ। ਉਹ ਕਹਿੰਦੇ ਜੇ ਅਸੀਂ ਨਾ ਹੁੰਦੇ ਤੇ ਪਾਕਿਸਤਾਨੀ ਹੋਣਾ ਦਾ, ਉਧਰ ਕਹਿੰਦੇ ਜੇ ਇੰਡੀਆ 'ਚ ਹਿੰਦੂ ਨਾ ਹੁੰਦੇ ਇਹ ਹਿੰਦੁਸਤਾਨੀ ਰਹਿਣਾ ਸੀ। ਉਹਨਾਂ ਲੋਕਾਂ ਨੇ ਇੱਕ ਸਿਆਸਤ ਖੇਲੀ ਹੋਈ ਹੈ ਪਬਲਿਕ ਨਾਲ। ਠੀਕ ਹੈ, ਠੀਕ ਹੈ। ਵਰਗ ਲਾਉਣਾ, ਵਿਗਾੜਨਾ, ਮੁਤਫਰ ਕਰਨਾ ਇੱਕ ਦੂਏ ਤੋਂ, ਕੋਈ ਸ਼ੈ ਨਹੀਂ, ਲੈਣ ਦੇਣ, ਆਉਣ ਜਾਣ। ਸਾਨੂੰ ਅਜੇ ਵੀ ਉਸ ਧਰਤੀ ਨਾਲ ਪਿਆਰ ਹੈ। ਬੜੀ ਗੱਲ ਹੈ ਜੀ, ਬੜੀ ਸੋਹਣੀ ਗੱਲ ਕੀਤੀ, ਬਲਕਿ ਸੋਨੇ ਦੇ ਪਾਣੀ ਨਾਲ ਲਿਖਣ ਵਾਲੀ ਗੱਲ ਕੀਤੀ ਕਿ ਧਰਤੀ ਨਾਲ ਦੁਸ਼ਮਣੀ ਨਹੀਂ ਹੁੰਦੀ। ਗੱਲਬਾਤ ਅੱਗੇ ਵਧਾਉਣੀ ਜੀ। ਬਾਬੇ ਹੁਣ ਤੁਸੀਂ ਦੱਸੋ ਕਿ ਹੁਣ ਇਹ ਸਾਡਾ ਆਪਸੀ ਜੀ ਜਿਹੜੀ ਸਾਂਝ, ਪਿਆਰ, ਵਿਹਾਰ ਅੱਗੋਂ ਹੁਣ ਕਿਵੇਂ ਅਸੀਂ, ਤੁਹਾਡਾ ਸੁਨੇਹਾ ਇਸ ਪੰਜਾਬੀ ਅੱਜ ਦੀ ਪੀੜ੍ਹੀ ਵਾਸਤੇ ਕੀ ਹੈ? ਤੁਹਾਡੇ ਆਪਣੇ ਜਿਹੜੇ ਤਜਰਬੇ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡਾ ਬਾਰਡਰ ਖੁੱਲ੍ਹਣਾ ਚਾਹੀਦਾ, ਇੱਕ ਦੂਏ ਨਾਲ ਚੀਜ਼ ਲੈਣ ਦੇਣ, ਆਪਣੇ ਕਾਨੂੰਨ ਨੂੰ ਜਾਰੀ ਰੱਖਣ। ਲੇਕਿਨ ਲੋਕ ਇੱਧਰ ਉੱਧਰ ਆਉਣ, ਇੱਧਰੋਂ ਉੱਧਰ ਜਾਣ, ਆਪਣੀ ਜ਼ਮੀਨ, ਆਪਣਾ ਮੁਲਕ
ਕੰਮਕਾਰ ਕਾਰੋਬਾਰ ਕਾਰੋਬਾਰ ਮਿਲਣ ਇੱਕ ਦੂਏ ਨੂੰ ਤਾਂ ਕਿ ਕਸ਼ਿਸ਼ ਹੋਵੇ ਮੁਹੱਬਤ ਦੀ। ਜਦ ਮਿਲਣਾ ਹੀ ਨਹੀਂ, ਦੇਖਣਾ ਹੀ ਨਹੀਂ, ਕਸ਼ਿਸ਼ ਕਾਹਦੀ ਹੋਣੀ ਹੈ? ਹਰ ਵੇਲੇ ਲੜਾਈ ਰੱਖਣੀ ਹੈ। ਜ਼ਮੀਨ ਰਿਸ਼ਤੇਦਾਰੀ ਮਿਲਦਿਆਂ ਦੀ, ਜਿਹਨੇ ਮਿਲਣਾ ਦੀ ਉਹਦੀ ਕਾਹਦੀ ਰਿਸ਼ਤੇ? ਨਾ ਜ਼ਮੀਨ ਹੈ ਨਾ ਰਿਸ਼ਤੇਦਾਰੀ ਹੈ। ਭਰਾ ਨੂੰ ਭਰਾ ਨਹੀਂ ਮਿਲਦਾ, 100 ਕੋ ਤੇ ਬੈਠਾ ਹੈ। ਅਗਰ ਮਿਲਦਾ ਉਹਦੀ ਮੁਹੱਬਤ ਖਿੱਚ ਕੇ ਲਿਆਉਂਦੀ ਹੈ, ਉਹਦਾ ਖੂਨ ਤੜਫਦਾ ਹੈ। ਸਹੀ। ਲੇਕਿਨ ਇਹਨਾਂ ਲੋਕਾਂ ਨੇ ਸਿਆਸਤ ਵਿੱਚ ਲਿਆ ਕੇ ਇਹਨਾਂ ਗਮਰਾਹ ਕੀਤਾ ਪਾਰਟੀਆਂ ਨੇ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਮੁਲਕ ਜਿਹੜਾ ਅਜੇ ਵੀ ਨਾ ਸਾਂਝ ਹੋਣਾ ਚਾਹੀਦਾ। ਅੱਛਾ, ਯਾਨੀ ਮੌਕਾ ਮਿਲੇ ਤੇ ਤੁਸੀਂ ਆਪਣਾ ਪਿੰਡ ਵੇਖਣ ਜਾਓਗੇ। ਲੇਕਿਨ ਉੱਥੇ ਦੋ ਦਫਾ ਗਿਆ ਮੈਂ। ਅੱਛਾ, ਮੇਰੀ ਸ਼ਾਦੀ ਰਿਆਸਤ ਮਲੇਰਕੋਟਲੇ ਹੋਈ ਹੈ। ਵਾਹ ਜੀ ਵਾਹ। ਅੱਛਾ, ਤੁਹਾਡੀ ਜੰਜ ਗਈ ਸੀ ਬਾਅਦ ਚ? ਹਾਂਜੀ। ਅੱਛਾ ਅੱਛਾ, ਉਹ ਜਿਹੜਾ ਪਹਿਲੇ ਭਾਈ ਤੁਹਾਡੇ ਨਾਲ ਗੱਲ ਹੋਈ। ਹਾਂਜੀ। ਅੱਛਾ ਅੱਛਾ। ਤੇ ਬੜਾ ਭਰਾ ਉਹਦੀ ਸ਼ਾਦੀ ਸੀ ਉੱਥੇ। ਅੱਛਾ, ਤੇ ਹੁਣ ਵੀ ਆਉਣ ਜਾਣ ਹੈ? ਹੁਣ ਤੇ ਮੇਰੇ ਖਿਆਲ 15-20 ਸਾਲ ਹੋ ਗਏ। ਉਹ ਆਉਂਦੇ ਨੇ, ਹਾਂ, ਅਸੀਂ ਨਹੀਂ ਗਏ। ਅੱਛਾ ਅੱਛਾ। ਇਹਨਾਂ ਕੋਈ ਮੁਸ਼ਕਿਲ ਕੀਤੀ ਹੈ ਬੀਜੇ ਵਾਸਤੇ। ਹਾਂ, ਜਿਹੜੇ ਉਧਰੋਂ ਬੈਠੇ ਨੇ ਇੱਧਰ, ਇਹ ਮੁਸ਼ਕਿਲ ਬੀਜਾ ਦਿੰਦੇ ਨੇ। ਮਜ਼ਹਬ ਤੇ ਮੁਸਲਮਾਨ ਹੀ ਨੇ ਮਲੇਰਕੋਟਲੇ ਸਾਰੇ। ਹਾਂ, ਉਧਰ ਮੁਸਲਮਾਨ ਨੇ, ਰਿਆਸਤ ਮਲੇਰਕੋਟਲਾ ਬੈਠੇ। ਹਾਂਜੀ। ਹਾਂ, ਬਜ਼ੁਰਗੋ ਤੁਹਾਡੇ ਨਾਲ ਗੱਲ ਕਰਨੀ ਅਸੀਂ ਥੋੜੀ। ਅੱਛਾ, ਕਰੋ। ਵੈਸੇ ਅਫਜ਼ਲ ਜੀ, ਬੜਾ ਵੱਡਾ ਜ਼ੁਲਮ ਕਿ ਇਹ ਬਾਬਿਆਂ ਤੁਹਾਡੇ ਮੁਹੰਮਦ ਸਦੀਕ ਸਾਹਿਬ? ਹਾਂਜੀ ਹਾਂਜੀ ਹਾਂਜੀ। ਤੁਸੀਂ ਆਪਣੇ ਬਾਰੇ ਕੁਝ ਦੱਸੋ। ਆਪਣਾ ਜਨਮ ਤੁਹਾਡਾ ਕਿੱਥੇ ਹੋਇਆ, ਪਿੰਡ ਕਿਹੜਾ ਸੀ? ਜ਼ਿਲ੍ਹਾ ਜਲੰਧਰ ਜਨਾਬ ਮੇਰਾ। ਹਾਂ। ਤਹਿਸੀਲ ਫਗਵਾੜਾ, ਸ਼ਹਿਰ ਦੇ ਰਹਿਣ ਵਾਲੇ। ਸ਼ਹਿਰ 'ਚ? ਸ਼ਹਿਰ ਦੇ ਵਿੱਚ ਇੱਕ ਲੰਘੀ ਤਰਫ ਹਲਕੀ ਆਬਾਦੀ, ਮਾਈਕ ਨੇੜੇ ਕਰੋ। ਹਾਂ, ਹਲਕੀ ਆਬਾਦੀ ਸੀ, ਉਸ ਦੇ ਵਿੱਚ ਰਹਿਣ ਵਾਲੇ ਆ। ਅੱਛਾ, ਕੀ ਨਾਂ ਸੀ ਆਬਾਦੀ ਦਾ? ਫਗਵਾੜਾ ਹੀ ਵੱਜਦਾ ਸੀ, ਸ਼ਹਿਰ ਫਗਵਾੜੇ ਦੇ ਨਾਲ ਹੀ ਸੀ। ਮੁਹੱਲੇ ਦਾ ਨਾਂ ਕੋਈ? ਮਹੱਲੇ ਦਾ ਆਪਣਾ ਜਿਵੇਂ ਪੱਤੀਆਂ ਹੁੰਦੀਆਂ ਨੇ। ਬਾਂਸਾਂ ਵਾਲਾ। ਬਾਂਸਾਂ ਵਾਲਾ। ਬਾਂਸਾਂ ਵਾਲਾ ਆਪਣਾ ਠੀਕ। ਵੱਜਦਾ ਸੀ। ਅੱਛਾ। ਜਿਸ ਦੇ ਵਿੱਚੋਂ ਇਹ ਆਪਣਾ ਇੱਕ ਰਾਤ ਦਾ ਵਾਕਿਆ। ਕੁੱਤੇ ਰੋ ਰਹੇ ਨੇ, ਬਿੱਲੀਆਂ ਰੋ ਰਹੀਆਂ ਨੇ। ਮੈਂ ਕਿਹਾ ਮਾਂ ਕੁੱਤੇ ਦਾ ਰੋਏ, ਕੋ ਫੌਜ ਕੀ ਹੋ ਗਈ, ਬਿੱਲੀਆਂ ਕਿਉਂ ਰੋਂਦੀਆਂ ਨੇ? ਉਸ ਕਿਹਾ ਬੱਚਾ ਕਿ ਸੁਣਿਆ ਕਿ ਰੱਦੋ ਬਦਲ ਹੋਣੀ ਆ, ਇਹ ਪਤਾ ਨਹੀਂ ਕਦੋਂ ਹੋਣੀ ਹੈਗੀ ਆ। ਸੁਬਹ ਦਾ ਵਾਕਿਆ ਹੋਇਆ, ਉਹਨਾਂ ਐਲਾਨ ਕਰਤਾ ਕਿ ਲਾਲਾ ਰਾਮ ਦਾ ਹਸਪਤਾਲ ਆ ਨਜ਼ਦੀਕ, ਇਹ ਮੁਸਲਮਾਨੋਂ ਉੱਥੇ ਚਲੇ ਜਾਓ। ਅਗਰ ਤੁਹਾਨੂੰ ਆਪਣੀ ਜਾਨ ਦੀ ਜ਼ਰੂਰਤ ਹੈਗੀ ਆ, ਜਿਹਨੂੰ ਨਹੀਂ ਜਾਣ ਦੀ ਜ਼ਰੂਰਤ, ਇੱਥੇ ਕਤਲ ਹੋ ਜਾਓਗੇ। ਅੱਛਾ। ਅਸੀਂ ਘਰ ਦਰਵਾਜ਼ਾ ਛੱਡਿਆ, ਲਾਲਾ ਰਾਮ ਦੇ ਹਸਪਤਾਲ ਦੇ ਵਿੱਚ ਚਲੇ ਗਿਆ। ਖੁੱਲਾ ਮੈਦਾਨ ਸੀਗਾ, ਉੱਥੇ ਅਸੀਂ 2 ਦਿਨ ਵਾਸਤੇ ਰਹੇ। ਅੱਛਾ। ਫਿਰ ਕੋਈ ਫੌਜਦਾਰੀ ਮਿਲਟਰੀ, ਉਹਨਾਂ ਐਲਾਨ ਕੀਤਾ ਭਾਈ ਜੀ ਇਕੱਠੇ ਹੋ ਜਾਓ ਇੱਕ ਜਗ੍ਹਾ ਤੇ, ਤੁਹਾਨੂੰ ਅਸੀਂ ਅਪੜਾ ਦੇਣਾ ਬਾਰਡਰ ਤੇ। ਉੱਥੋਂ ਜਨਾਬ ਅਸੀਂ ਜਦੋਂ ਵਾਲਦਾ ਮੇਰੀ ਆਖਿਆ ਭਈ ਅਸੀਂ ਥੋੜ੍ਹੀਆਂ ਰੋਟੀਆਂ ਪਕਾ ਲਈਏ, ਨਜ਼ਦੀਕ ਸੀ ਸਾਡੇ ਕੋਲ ਲਾਲਾ ਰਾਮ ਦਾ ਹਸਪਤਾਲ, ਬਾਰਿਸ਼ ਪੈ ਰਹੀ ਸੀ। ਮੈਂ ਆਪਣੀ ਵਾਲਦਾ ਦੇ ਨਾਲ ਆਇਆ, ਮਾਂ ਪੁੱਤਰ ਅਸੀਂ ਦੋਨੋਂ ਆ ਗਏ ਹਾਂ। ਕਿ ਇਸ ਤਰ੍ਹਾਂ ਖੁੱਲ੍ਹਾ ਮੈਦਾਨ ਸੀ, ਕੋਈ ਛੋਟੀ ਛੋਟੀਆਂ ਝਾੜੀਆਂ ਟਿੱਬੇ ਸੀਗੇ। ਸਾਡੇ ਕੋਲ ਜੀ 2 ਆਪਣਾ ਸਿੱਖ ਕਿਰਪਾਨਾਂ ਪਾਈਆਂ ਹੋਈਆਂ, ਉਹਨਾਂ ਨੇ ਆਪਣੀ ਵਰਦੀ ਪਾਈ ਹੋਈ ਆ। ਇੱਕ ਉਸ ਵਕਤ ਦੇ ਵਿੱਚ 15-16 ਸਾਲ ਦਾ ਜਵਾਨ, ਜਦੋਂ ਜਵਾਨ ਸੀਗਾ, ਉਹਨਾਂ ਦੇਖ ਕੇ, ਸੜਕ ਸੀ ਵਿੱਚ ਦੀ, ਉਹਨਾਂ ਦੇਖ ਕੇ ਉਹ ਲੰਮਾ ਪੈ ਗਿਆ ਤੇ ਮੈਨੂੰ ਇਹ ਦੇਖਣ ਨਾ, ਤਾਂ ਕਿ ਮੇਰੀ ਜਾਨ ਬਚ ਜਾਵੇ। ਬਾਰਿਸ਼ ਪੈ ਰਹੀ ਸੀ। ਜਦੋਂ ਉਹਦੇ ਕੋਲ ਦੀ ਗੁਜ਼ਰ ਗਏ ਤੇ ਉਹ ਬੰਦਾ ਅੱਲਾ ਦਾ ਉਹਨਾਂ ਵੱਲ ਦੇਖਣ ਲੱਗਾ, ਸਿਰੀ ਚੁੱਕੀ ਬਾਹਰ ਨੂੰ, ਇੱਕ ਦੀ ਝਾਟੀ ਪੈ ਗਈ। ਉਸਨੇ ਉਸਨੂੰ ਦੂਸਰੇ ਨੇ ਆਵਾਜ਼ ਮਾਰੀ ਕਿ ਇੱਥੇ ਬੰਦਾ ਮੁਛਲਾ। ਉਹ ਜਨਾਬ ਵਾਲੀ ਦੋਨੋਂ ਵਾਪਸ ਆਏ। ਉਹ ਮੁਛਲਾ ਮੁਸਲਮਾਨ ਸ਼ਾਹਯੋਰ ਜਵਾਨ ਬਹਾਦਰ ਬੰਦਾ ਅੱਲਾ ਪਾਕ ਦਾ ਉੱਠ ਕੇ ਖੜਾ ਹੋ ਗਿਆ। ਕਹਿੰਦਾ ਇੱਧਰ ਆਇਆ ਸਾਡੇ ਕੋਲ। ਉਹ ਨਜ਼ਦੀਕ ਚਲੇ ਗਿਆ। ਉਸਨੇ ਹੱਥ ਵੱਢੇ, ਕਹਿ ਕੇ ਮੈਨੂੰ ਨਾ ਮਾਰੋ, ਮੈਨੂੰ ਖੁਦਾ ਦੇ ਵਾਸਤੇ ਜਾਨ ਦਿਓ।
ਉਹਨਾਂ ਕਿਹਾ ਕਿ ਬਾਹਾਂ ਆਪਣੀਆਂ ਬਾਜੂ ਇਸ ਤਰ੍ਹਾਂ ਕਰ, ਤੈਨੂੰ ਕੁਛ ਨਹੀਂ ਕਵਾਂਗੇ। ਮੈਂ ਸਾਹਮਣੇ ਬਾਰੀ ਵਿੱਚ ਉਸ ਨੂੰ ਦੇਖ ਰਿਹਾ, ਮੇਰੀ ਮਾਈ ਵੀ ਨਾਲ ਦੇਖ ਰਹੀ ਆ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? ਮੇਰੀ ਉਮਰ 8-9 ਸਾਲ ਦੀ ਉਮਰ ਹੈ। ਅੱਛਾ, ਤੇ ਠੀਕ ਤੁਸੀਂ ਹੈ, ਵੇਖ ਰਹੇ ਔਰ ਹੋ। ਮੈਂ ਟੁਰ ਕੇ ਆਇਆ ਜਨਾਬ। ਜਿਹੜਾ ਅੱਖੀ ਵੇਖਿਆ ਹਵਾਲਾ ਉਹ ਮੈਂ ਤੁਹਾਨੂੰ ਦੱਸਦਾ। ਜਿਹੜਾ ਦੂਰ ਦਰਾਜ ਹੋਇਆ ਉਹ ਲੋਕਾਂ ਨੇ ਸੁਣੀ ਸੁਣਾਈ ਵੀ ਕਿਹੜੀ ਬਾਤ ਆ, ਜਿਹੜੀ ਅੱਖੀ ਵੇਖੀ ਉਹ ਕਰਨੇ। ਇੱਕ ਉਹਦੇ ਅੱਗੇ ਹੋ ਗਿਆ, ਇੱਕ ਪਿੱਛੇ ਹੋ ਗਿਆ। ਬਾਰਿਸ਼ ਪੈ ਰਹੀ ਆ। ਉਹਨਾਂ 1 2 3 ਕਰਕੇ ਤੇ ਇੱਕ ਨੇ ਖੱਬੇ ਬਾਜੂ 'ਚ, ਇੱਕ ਨੇ ਸੱਜੇ ਬਾਜੂ ਦੇ, ਦੋਨੋਂ ਬਾਜੂ ਉਹਦੇ ਕਲਮ ਕਰ ਦਿੱਤੇ। ਓਏ ਹੋਏ। ਰੋਟੀਆਂ ਨਹੀਂ ਸਾਡੇ ਕੋਲ ਪੱਕੀਆਂ। ਮੇਰੀ ਵਾਲਦਾ ਰੋਣਾ ਲੱਗ ਗਈ। ਅਸੀਂ ਹਸਪਤਾਲ ਨੂੰ ਦਾਖਲ ਹੋ ਗਏ। ਉਹ ਬੱਚਾ ਤੜਫਿਆ ਤਾਂ ਨੂੰ ਇਹਨਾਂ ਸਿੱਧੀਆਂ ਬਲਮਾਂ ਉਹਨੂੰ ਮਾਰ ਕੇ ਉਹਨੂੰ ਖਤਮ ਕਰ ਦਿੱਤਾ। ਲਹਾਜਾ ਦੂਸਰੇ ਦਿਨ ਅਸੀਂ ਤਿਆਰ ਹੋ ਗਏ। ਕਾਫਲਾ ਜੋ ਸੀਗਾ ਸਾਡਾ ਬਿਆਸਾ ਦਰਿਆ ਦੇ ਉੱਤੇ ਆਣ ਕੇ ਅਟਾਰ ਗਿਆ। ਬਿਆਸੇ ਦਰਿਆ 'ਚ ਜਿਸ ਵਕਤ ਅਸੀਂ ਉਤਰੇ ਹਾਂ ਤੇ ਅਸੀਂ ਖੱਬੇ ਤਰਫ ਝਾਟੀ ਮਾਰੀ ਆ ਤੇ ਕੋਈ ਲਾਸ਼ਾਂ ਦਾ ਅੰਤ ਨਹੀਂ। ਕਿਤਨੇ ਕੁ ਢੇਰ ਲੱਗੇ ਹੋਏ ਆ। ਚੜ੍ਹਦੀ ਆ ਦੇਖਿਆ ਤੇ ਲਾਸ਼ਾਂ ਦਾ ਕੋਈ ਅੰਤ ਨਹੀਂ। ਕਿਤਨਾ ਕੁ ਢੇਰ ਲੱਗੇ ਹੋਏ ਆ। ਠੀਕ ਆ। ਫਿਰ ਉਸ ਤੋਂ ਬਾਅਦ ਸਾਡਾ ਕਾਫਲਾ ਉੱਥੋਂ ਦਰਿਆ ਬਿਆਸਾ ਦੇ ਵਿੱਚੋਂ ਰਵਾਨ ਹੋ ਗਿਆ। ਬਿਆਸਾ ਦਰਿਆ ਹਜੇ ਥੋੜ੍ਹਾ ਚੱਲ ਰਿਹਾ ਸੀ। ਬਾਰਿਸ਼ ਪਈ ਆ, ਅਬੂਰ ਹੋਇਆ। ਫਿਰ ਲਾਸ਼ਾਂ ਉੱਤੇ ਰੁੜ ਗਈਆਂ। 15-16 ਮੀਲ ਦਾ ਚੜਾਅ ਦਰਿਆ ਬਿਆਸਾ ਦਾ, ਜਿਹਦੇ ਵਿੱਚ ਪਹਾੜੀ, ਕਿੱਕਰ, ਵਾਣਾ, ਬੁੱਚ, ਕਰੀਰ, ਜੰਗਲ ਵੇਲਾ। ਉਹ ਅਸੀਂ ਥੋੜ੍ਹਾ ਜਿਹਾ ਸਫ਼ਰ ਅਬੂਰ ਕੀਤਾ। ਸਾਨੂੰ ਉੱਥੇ ਆਣ ਕੇ ਜੱਸਾ ਜਿਹੜਾ ਪਿੱਛੋਂ ਲੁੱਟਣ ਵਾਲਾ ਉਹ ਲੈ ਗਿਆ, ਪੈ ਗਿਆ ਸਾਨੂੰ। ਸਾਡੇ ਕਾਫਲੇ ਨੂੰ ਪੈ ਗਿਆ। ਕੁਛ ਨੱਸ ਗਏ। ਮੇਰੇ ਨਿੱਕੇ ਬੜੇ, ਇੱਕ 12 ਸਾਲ ਦਾ ਮੇਰਾ ਭਾਈ, ਇੱਕ 14 ਸਾਲ ਦਾ ਮੇਰਾ ਭਾਈ, ਉਹਨਾਂ ਨੇ ਉੱਥੇ ਸ਼ਹੀਦ ਕਰ ਦਿੱਤੇ। ਉਹਨਾਂ ਲਾਸ਼ਾਂ ਦੇ ਬਿਆਨ ਪਾਏ। 11 ਸਾਲ ਦੀ ਮੇਰੀ ਭੈਣ ਜਵਾਨ ਉਹ ਉਠਾ ਕੇ ਲੈ ਗਏ। ਓਏ ਹੋਏ। ਵਕਤ ਦਾ ਵਾਕਿਆ ਉਹ ਭੁੱਲਣ ਵਾਲਾ ਨਹੀਂ। ਉਹ ਜਗ੍ਹਾ ਵੀ ਵਾਕਿਆ ਭੁੱਲਣ ਵਾਲੀ ਨਹੀਂ ਹੈਗੀ। ਲੇਕਿਨ ਉਹਨਾਂ ਦੇ ਵਿੱਚ ਕੋਈ ਰਹਿਣ ਦਾ ਹੱਜ ਤੇ ਹੈ ਨਹੀਂ। ਉਹਨਾਂ ਦੇ ਮਿਲਾਪ ਨਾਲ ਕੀ ਸਾਡਾ, ਉਹਨਾਂ ਨੇ ਸਾਡਾ ਕੀਤਾ ਤੇ ਕੀ ਕਿਰਦਾਰ ਅਸੀਂ ਮਿਲਾਪ ਕਰੀਏ, ਕਿਆ ਕਰੀਏ। ਇਹ ਗਲਤ ਆ। ਭਲਾ ਹੋਵੇ ਅੱਲਾਹ ਪਾਕ ਜੰਨਤ ਅਤਾ ਕਰੇ। ਬਾਬਾ ਕਾਜ਼ੀ ਆਜ਼ਮ ਮੁਹੰਮਦ ਅਲੀ ਜਿन्ना, ਲਿਆਕਤ ਅਲੀ ਖਾਨ, ਅਲਾਮਾ ਇਕਬਾਲ ਸਾਹਿਬ, ਮੁਹੰਮਦ ਅਲੀ, ਪੀਰ ਜਮਾਤ ਅਲੀ ਸਰਕਾਰ, ਪੀਰ ਮੇਰ ਅਲੀ ਸਰਕਾਰ। ਅੱਛਾ, ਤੁਹਾਨੂੰ ਪਤਾ ਸੀ ਇਹ ਸਾਰਾ? ਜਿਸਲੇ ਤੁਹਾਡੇ ਬਜ਼ੁਰਗ ਕੀ ਕਰਦੇ ਸਨ? ਅਸੀਂ ਆਟਾ ਚੱਕੀ ਲਾਈ ਹੋਈ ਸੀ ਜੀ, ਦਾਣੇ ਪੀਣ ਵਾਲੀ। ਠੀਕ ਆ। ਉਹ ਅਸੀਂ ਆਪਣਾ ਕਾਰੋਬਾਰ ਕਰਦੇ ਸੀ। ਅੱਛਾ, ਇਹ ਬਜ਼ੁਰਗ ਤੁਹਾਡੇ ਕੀ ਕਰਦੇ ਸਨ? ਇਹ ਬਜ਼ੁਰਗ ਕੋਈ ਸਿਆਸਤ ਦੇ ਵਿੱਚ ਹੈ ਸਨ? ਉਹਨਾਂ ਨਹੀਂ ਜੀ, ਕੋਈ ਸਿਆਸਤ। ਤੁਹਾਨੂੰ ਨਹੀਂ ਸੀ ਨਾ ਪਤਾ ਕਿ ਕੀ ਹੋ ਗਿਆ? ਨਹੀਂ, ਕੋਈ ਇਲਮ। ਤੁਹਾਨੂੰ ਇਹ ਵੀ ਪਤਾ ਕਿ ਦੋਵੇਂ ਪਾਸੇ ਹੋਇਆ? ਹਾਂ, ਇਹ ਨਹੀਂ। ਮੁਸਲਮਾਨਾਂ, ਹਿੰਦੂਆਂ, ਸਿੱਖਾਂ ਸਾਰਿਆਂ ਨੇ ਇੱਕ ਦੂਜੇ ਨੂੰ ਵੱਢਿਆ। ਇਹ ਇੱਧਰ ਦੇ ਪਾਸੇ ਦਾ ਸਾਨੂੰ ਇੱਧਰ ਆਣ ਕੇ ਪਤਾ ਲੱਗਾ। ਸਾਨੂੰ ਆਪਣਾ ਪਤਾ ਜੀ। ਅਸੀਂ ਇਸ ਪੰਜਾਬ ਦਾ ਦੁੱਖ ਦਰਦ ਉਹ ਵੰਡੀਏ ਜਿਹੜੀਆਂ ਸਾਡੀਆਂ ਸਦੀਆਂ, ਹਜ਼ਾਰਾਂ ਸਾਲ। ਦੇਖੋ, ਅਸੀਂ ਪਾਕਿਸਤਾਨੀ ਤਾਂ ਹੈਗੇ ਹਾਂ 17 ਸਾਲਾਂ ਤੋਂ, ਪੰਜਾਬੀ ਅਸੀਂ 5000 ਸਾਲਾਂ ਤੋਂ ਹਾਂ। ਸਾਡੇ ਗੁਰਪੁਰਖ, ਸਾਡੇ ਫਕੀਰ, ਦਰਵੇਸ਼, ਅੱਲਾ ਲੋਕ, ਰਿਸ਼ੀ ਮੁਨੀ, ਸਾਧੂ, ਫਕੀਰ ਸਭ ਸਾਂਝੇ। ਸਾਡੇ ਸੂਰਮੇ ਸਾਂਝੇ, ਸਾਡੀਆਂ ਕਥਾਵਾਂ ਸਾਂਝੀਆਂ, ਸਾਡਾ ਵਿਰਸਾ ਸਾਂਝਾ। ਸਾਡੀਆਂ ਤੇ ਸਦੀਆਂ ਵਰਗੀਆਂ ਸਾਂਝਾਂ ਨੇ। ਉਹ ਸਾਂਝ ਟੁੱਟੀ ਹੈ। 2 ਮੱਝਾਂ ਉਹਨਾਂ ਨੇ ਸੰਗਲ ਖੋਲੇ ਅਜੇ ਤੱਕ ਅੱਖਾਂ ਦੇ ਸਾਹਮਣੇ। ਮੇਰੀਆਂ ਅੱਖਾਂ ਵੀ ਭਿੱਜ ਗਈਆਂ ਸੁਣ ਕੇ। ਦਰਵਾਜ਼ਾ ਖੋਲ੍ਹਿਆ, ਮਕਾਨ ਦਾ ਤਾਲਾ ਖੁੱਲਾ ਅਜੇ ਅੱਖਾਂ ਦੇ ਸਾਹਮਣੇ। ਬੱਕਰੀਆਂ ਛੱਡੀਆਂ ਵਿਹੜੇ 'ਚ ਫਿਰਦੀਆਂ ਅੱਖਾਂ ਦੇ ਸਾਹਮਣੇ। ਬਾਕੀ ਵੱਲਾ ਆਲਮ ਹੁਣ ਉੱਥੇ ਕੋਈ ਸ਼ੈ ਹੈਗੀ, ਉਸ 'ਚ ਬੱਕਰੀ ਸਾਡੇ ਵਕਤ ਹੈਗੀ ਜਾਂ ਨਹੀਂ ਹੈਗੀ। ਬਹੁਤ ਸ਼ੁਕਰੀਆ ਬਜ਼ੁਰਗੋ। ਹੁਣ ਮੁਖਤਾਰ ਅਹਿਮਦ ਜੀ ਪਨਵਾ ਸਗਰਾਂ, ਤਹਿਸੀਲ ਦਸੂਹਾ, ਹੁਸ਼ਿਆਰਪੁਰ ਤੋਂ, ਤੇ ਇਸਲਾਮ ਨਗਰ ਚਾਂਦਨੀ ਚੌਕ ਅੱਜ ਕੱਲ੍ਹ ਵਸਦੇ ਨੇ। ਦੋਵੇਂ ਮੁਖਤਾਰ ਅਹਿਮਦ ਨੇ। ਇੱਕ ਸ਼ਾਹਕੋਟ ਨਨਕਾਣਾ ਸਾਹਿਬ ਜ਼ਿਲ੍ਹੇ 'ਚ ਆਉਂਦੇ ਨੇ ਅੱਜ ਕੱਲ੍ਹ, ਪਿੱਛੋਂ ਸ਼ਫੀਪੁਰ ਜਲੰਧਰ ਦੇ ਨੇ। ਅੱਜ ਖਿਆਮ ਚੌਹਾਨ ਸਾਹਿਬ ਤੇ ਤਾਹਿਰ ਸਾਹਿਬ ਵੈਸੇ ਕਿਆ ਹੀ ਕਮਾਲ ਦੇ ਲੋਕ ਨੇ ਔਰ ਕਿਆ ਹੀ ਇਹਨਾਂ ਦਾ ਜਿਗਰਾ ਹੈ ਕਿ
ਆਪਣੇ ਪਿੰਡੇ ਤੇ ਵੀ ਸੱਟਾਂ ਝੇਲੀਆਂ, ਵਰਸ਼ੀਆਂ ਖਾਧੀਆਂ, ਮਾਵਾਂ ਚਲੀ ਗਈਆਂ, ਪਿਓ ਚਲੇ ਹੋਰਾਂ ਦੇ ਗਏ, ਟੱਬਰ ਪਿੰਡ ਚਲੇ ਗਏ, ਲੇਕਿਨ ਇਹਦੇ ਬਾਵਜੂਦ ਹੁਣ ਵੀ ਵੇਖਿਆ ਤੁਸੀਂ ਕਿ ਉਹਨਾਂ ਨੇ ਪਿਆਰ ਤੇ ਅਮਨ ਦਾ ਹੀ ਸੁਨੇਹਾ ਦਿੱਤਾ। ਸਹੀ ਗੱਲ। ਉਹਨਾਂ ਨੇ ਇਹੀ ਕਿਹਾ ਕਿ ਹੁਣ ਵੀ ਉਹਨਾਂ ਦਾ ਦਿਲ ਕਰਦਾ ਹੈ ਆਪਣਾ ਪਿੰਡ ਵੇਖਣ। ਨਹੀਂ ਬਾਰਡਰ ਰਹਿਣ ਲੇਕਿਨ ਆਣ ਜਾਣ ਹੋਵੇ। ਜੀ ਬਿਲਕੁਲ। ਅਸੀਂ ਇਹ ਨਹੀਂ ਕਹਿੰਦੇ ਕਿ ਕੰਧਾਂ ਢਾਹ ਦਿਓ, ਚਲੋ ਪੂਰੀ ਧਰਤੀ ਦੇ ਪਿੰਡੇ ਦੇ ਬਣ ਗਈਆਂ ਲਕੀਰਾਂ, ਮੁਲਕ ਬਣ ਗਏ ਸੈਂਕੜਿਆਂ, ਪਰ ਇਹ ਕਿ 30 ਮੁਲਕਾਂ ਦਾ ਇੱਕ ਕਰੰਸੀ ਹੋਈ ਹੈ। 30 ਮੁਲਕਾਂ 'ਚ ਵੀਜ਼ੇ ਦੀ ਲੋੜ ਹੀ ਨਹੀਂ ਹੈ। ਇਸ ਤੋਂ ਧਰਤੀ ਤੇ ਵਸਦੇ ਨੇ ਉਹ, ਇੰਨੀ ਦੁਨੀਆ ਤਰੱਕੀ ਚਲੀ ਗਈ, ਅੱਗੇ ਚਲੇ ਕਰ ਗਏ। ਜਿੱਥੇ ਇਹ ਆਣ ਜਾਣ ਦੀ ਸੌਖ ਹੋਵੇ, ਗੁਆਂਢੀਆਂ ਨਾਲ ਵਿਗਾੜ ਕੇ, ਮੇਰੇ ਘਰ ਦੇ ਗੁਆਂਢੀਆਂ ਨਾਲ ਲੜਾਈ ਹੋਵੇ ਤੇ ਕੀ ਸੁੱਖ ਹੋਏਗਾ ਮੁਹੱਲੇ 'ਚ ਜਾਂ ਪਿੰਡ 'ਚ। ਅਸੀਂ ਇਸ ਦੇਸ਼ 'ਚ ਵਸਦੇ ਹਾਂ, ਅਸੀਂ ਆਪਣੇ ਗੁਆਂਢੀਆਂ ਨਾਲ, ਚਲੋ ਹੁਣ ਅਸੀਂ ਸਾਡਾ ਹੀ ਸੀ ਵਤਨ, ਸਾਡੇ ਬਜ਼ੁਰਗਾਂ ਦਾ ਦੇਸ਼ ਸੀ, ਹੁਣ ਉਹ ਪ੍ਰਦੇਸ਼ ਹੋ ਗਿਆ, ਪਰ ਦੇਸਾਂ ਦੇ ਨਾਲ ਸਾਂਝ ਤੇ ਹੈ। ਕੰਧਾਂ ਹੋ ਜਾਣਾ ਜੀ ਵੱਡੀ ਗੱਲ ਨਹੀਂ, ਕੰਧਾਂ 'ਚ ਬੂਹੇ ਤੇ ਬਾਰੀਆਂ ਰੱਖੀਆਂ ਜਾ ਹਵਾ ਆਵੇ ਜਾਵੇ, ਲੋਕ ਆਣ ਜਾਣ, ਉਹ ਬਹੁਤ ਅੱਛੀ ਗੱਲ। ਅਸੀਂ ਬਜ਼ੁਰਗਾਂ ਨਾਲ ਗੱਲ ਕਰਦੇ ਹਾਂ ਜੀ। ਮੁਖਤਾਰ ਸਾਹਿਬ, ਤੁਸੀਂ ਆਪਣੇ ਬਾਰੇ ਜ਼ਰਾ ਦੱਸੋ, ਆਪਣਾ ਜਨਮ ਬਾਰੇ। ਮੇਰਾ ਨਾਮ ਹੈ ਮੁਖਤਾਰ ਅਹਿਮਦ ਜੀ ਮੇਰੇ ਬਾਪ ਦਾ ਨਾਮ ਹੈ ਜਮਾਲਦੀਨ ਜੀ। ਮੇਰੇ ਬਾਬੇ ਨਾਮ ਖਰੈਤੀ। ਅੱਛਾ ਪਿੰਡ ਸਾਡਾ ਪੰਨਵਾਂ ਸਗਰਾਂ ਸਿੱਖਾਂ ਦੀਆਂ, ਨਾਨਕੇ ਪਿੰਡ ਸਾਡਾ ਬਨਿਆਲ, ਅੱਛਾ। ਸਕੂਲ ਸਾਡਾ ਸੀ ਮੀਰਪੁਰ। ਬਨਿਆਲ ਵੀ ਉਸੇ ਜ਼ਿਲ੍ਹੇ 'ਚ? ਬਨਿਆਲ ਜੀ ਤਹਿਸੀਲ ਦਸੂਹੇ 'ਚ ਸੀ, ਹੁਸ਼ਿਆਰਪੁਰ ਅੱਛਾ 'ਚ। ਠੀਕ। ਤਹਿਸੀਲ ਦਸੂਹੇ ਦੇ ਨਾਲ ਹੀ ਸੀ, ਹਾਂ। 2 ਦਿਨ ਮਿਲਦੇ। ਸਾਡਾ ਇਲਾਕਾ ਸੀ ਡੋਗਰਾਂ ਦਾ ਜ਼ਿਆਦਾ। ਚੁਤਾਈ ਪਿੰਡ ਡੋਗਰਾਂ ਦੇ, ਚੁਤਾਈ ਪਿੰਡ ਹਵਾਣਾ ਦੇ ਸੀ। ਅੱਛਾ। ਤੇ ਜਿਹੜਾ ਇਧਰਲੇ ਪਾਸੇ ਚੜ੍ਹਦੇ ਪਾਸੇ ਸੀ ਉਹ ਸਾਰੇ ਸਿੱਖਾਂ ਦੇ ਪਿੰਡ ਸੀ, ਜਿੱਥੇ ਸਾਡੇ ਦਾਦਕਿਆਂ ਦਾ ਪਿੰਡ ਵੀ ਸੀ, ਜਲੋਟੇ ਸੀ, ਗੰਗੀਆਂ ਸੀ, ਬੇਰਸ਼ਾਹ ਸੀ, ਪੰਨਵਾਂ ਸਗਰਾਂ ਸੀ। ਮਾਲਪੁਰ ਅੱਗੇ ਹੈ ਇਸ ਨਾਲ? ਮਾਲਪੁਰ ਪਰਾਂ ਚੱਲ ਜਾਂਦਾ ਸੀ, ਅੱਗੇ ਹਰਿਆਣੇ ਨੂੰ ਜਾਂਦੀ ਸੜਕ, ਇਹ ਹਰਿਆਣੇ ਨੂੰ ਜਾਂਦੀ ਸੀ ਸੜਕ, ਅੱਛਾ ਅੱਛਾ ਜਿਸ ਦੀ ਉਹ ਬੀਬੀ ਤੁਹਾਡੇ ਨਾਲ ਹੈ। ਅੱਛਾ ਅੱਛਾ ਅੱਛਾ। ਹਰਿਆਣੇ ਇਹ ਹਰਿਆਣੇ ਨੂੰ ਜਾਂਦੀ ਸੜਕ, ਇਹ ਸਾਡੇ ਤੋਂ 5 ਕਮੀਜ਼ ਲੱਗੇ ਸੀ ਹਰਿਆਣਾ। ਅੱਛਾ। ਤੁਹਾਡਾ ਪਿੰਡ ਹੈ ਸੀ? ਮੇਰੇ ਨਾਨਕਾ ਪਿੰਡ ਜਿਹੜਾ ਸੀ ਉਹ ਬਨਿਆਲ ਸੀ, ਡਾਕੂਆਂ ਦਾ ਵੀ ਸੁਣਾਉਂਦਾ ਸੀ, ਡੋਗਰਾਂ ਦਾ ਵੀ ਸੁਣਾਉਂਦਾ ਸੀ। ਜਿਹੜੇ ਨਾਨਕੇ ਪਿੰਡ ਸੀ ਉਹ ਪੰਨਵਾਂ ਸਗਰਾਂ ਸਿੱਖਾਂ ਦੀਆਂ। ਅੱਛਾ ਅੱਛਾ। ਬਾਪ ਮੇਰਾ ਸੂਬੇਦਾਰ ਸੀ ਗੌਰਵ ਬਰਤਾਨੀਆ ਦੇ ਜ਼ਮਾਨੇ 'ਚ। ਅੱਛਾ। ਮੈਂ ਉਹਨਾਂ ਨੇ ਕੋਈ ਜੰਗ ਵੀ ਲੜੀ ਸੀ? ਹਾਂਜੀ, ਜੰਗ ਲੜ ਕੇ 46 'ਚ ਪੈਨਸ਼ਨ ਹੋ ਕੇ ਆਏ ਸੀ। 47 'ਚ? 46 'ਚ ਪੈਨਸ਼ਨ ਹੋ ਕੇ ਆਏ ਸੀ। 46 'ਚ? 39 ਤੋਂ 45 ਦੀ ਜੰਗ ਇਹਦਾ ਮਤਲਬ ਪੁਰਾਣੇ ਬਜ਼ੁਰਗ ਤੁਹਾਡੇ? ਤੇ ਉਹ ਸਨ 14 ਦੇ ਭਰਤੀ ਹੋਏ ਸੀ ਉਹ ਤਕਰੀਬਨ। ਤੇ ਉਹ ਸੂਬੇਦਾਰ ਸੀ ਗੌਰਵ ਬਰਤਾਨੀਆ ਜ਼ਮਾਨੇ 'ਚ, ਜਲੰਧਰ ਹੋਏ ਸੀ, ਰਿਕਰੂਟੀ ਅਫੀਸਰ ਲੱਗੇ ਸੀ ਜਲੰਧਰ। ਅੱਛਾ। ਤੁਹਾਡਾ ਕਿਹੜੇ ਸੰਨ ਦਾ ਜਨਮ? ਮੈਂ ਕੋਈ ਤਕਰੀਬਨ 17 ਕੁ ਸਾਲ ਦਾ ਸੀ ਜਦੋਂ ਮੈਂ। ਅੱਛਾ। ਬੜੀ ਸੇਹਤ ਮਾਸ਼ਾਅੱਲਾ ਜੀ। ਬਾਬਾ ਜੀ ਨੇ ਆਪਣੇ ਵਜੂਦ ਨੂੰ ਸੰਭਾਲਿਆ, ਆਪਣੇ ਆਪ ਨੂੰ ਕਾਇਮ ਰੱਖਿਆ, ਇੰਨੀ ਹਿੰਮਤ ਇਹਨਾਂ ਦੀ। ਇਹਨਾਂ ਵਾਸਤੇ ਜ਼ਰਾ ਤਾੜੀਆਂ ਮਾਰੋ, ਮੈਨੂੰ ਖੁਸ਼ ਹੋ ਗਿਆ, ਮੈਂ ਦਿਲ ਖੁਸ਼ ਹੋ। ਬਹੁਤ ਚੰਗੀ ਹੋਣੀ ਤਾਂ ਫਾਰਜ ਹੋ ਗਿਆ, ਫਾਰਜ ਦੀ ਵਜ੍ਹਾ ਨਾਲ ਤਕਲੀਫ ਹੋ ਗਈ ਆ, ਛੋਟੀ ਫੜੀ ਆ। ਨਹੀਂ, ਸਿਹਤ ਤਾਂ ਬਹੁਤ ਚੰਗੀ ਸੀ। ਨਹੀਂ ਅੱਲਾ ਖੈਰ, ਅੱਲਾ ਖੈਰ। ਹੁਣ ਵੀ ਬਹੁਤ ਤੁਸੀਂ ਵਧੀਆ ਚੰਗੇ ਹੋ। ਅੱਛਾ, ਫਿਰ ਤੁਸੀਂ ਪੜ੍ਹਾਈ ਆਪਣੀ ਦੱਸੋ। ਪੜ੍ਹਾਈ ਮੈਂ ਚੌਥੀ 'ਚ ਹੋਇਆ ਸੀ ਤੇ ਪਾਰਟੀਸ਼ਨ ਹੋ ਗਿਆ। ਉਹ ਸਨ 47 'ਚ ਬਾਪ ਸਾਡਾ ਪੈਨਸ਼ਨ ਹੋ ਗਿਆ ਤੇ ਉੱਥੇ ਬਣਾਇਆ, ਮਕਾਨ ਬਣਾਇਆ ਸੀ, ਉਹਦੇ 'ਚ ਰਹੇ ਨਹੀਂ। ਅੱਛਾ। ਅਸੀਂ ਦਾਦਕਿਆਂ ਦੇ ਨਾਨਕਿਆਂ ਦੇ ਪਿੰਡ ਸੀਗੇ, ਉਧਰੋਂ ਛੋਟੀ ਈਦ ਸੀ, ਐਲਾਨ ਹੋ ਗਿਆ ਵੀ ਇਹ ਪਿੰਡ ਨੂੰ ਖਾਲੀ ਕਰ ਦਿਓ। ਜੱਸਾ ਪੈਣ ਨਾਲ ਸਾਡੇ ਪਿੰਡ ਕੱਲੋਵਾਲ ਸੀ, ਚੰਡੀਦਾਸ ਸੀ, ਆਸੇ ਪਾਸੇ ਸਿੱਖ ਇਕੱਠੇ ਹੋਏ 10 ਪਿੰਡਾਂ ਦੇ, ਉਹਨਾਂ ਨੇ ਹਮਲਾ ਕਰਤਾ। ਅਸੀਂ ਉਹ ਈਦ ਪੜ੍ਹ ਕੇ ਅਸੀਂ ਆਪਣਾ ਫਾਰਗ ਹੋ ਕੇ ਆਏ। ਅਸੀਂ ਸ਼ੱਕਰਗੜ੍ਹ ਨੂੰ, ਬਿਆਸਾ ਨੂੰ ਆਏ। ਅਸੀਂ ਮਕੇਰੀਆਂ ਵਾਲੇ ਪਾਸੇ ਨੂੰ ਵੀ ਇੱਥੋਂ ਹੀ ਲੰਘ ਜੀ ਦਰਿਆ। ਜਿਹੜੇ ਅਸੀਂ ਮਕੇਰੀਆਂ ਕੋਲ ਬਿਆਸਾ ਤੇ ਆਏ ਆ ਤੇ ਉਦੋਂ ਪਤਾ ਲੱਗਾ ਵੀ ਅੱਗੇ ਸਿੱਖ ਵੱਢਦੇ ਪਏ ਨੇ, ਜਿਹੜਾ ਜਾਂਦਾ ਉਹਨੂੰ ਮਾਰੀ ਜਾਂਦੇ। ਅਸੀਂ ਉੱਥੋਂ ਨਿਕਲੇ ਆ ਖਾਨਪੁਰ ਨੂੰ, ਖਾਨਪੁਰੋਂ ਆਏ ਆ ਦਸੂਹੇ ਕੰਪ ਲੱਗਾ ਸਾ ਪੜਾਅ 'ਚ। ਅੱਛਾ। ਉੱਥੇ ਰਹੇ ਅਸੀਂ 1 ਮਹੀਨਾ। ਉਸ ਵੇਲੇ ਸਾਡਾ ਕੰਪ ਉਠਾਇਆ ਡੋਗਰਿਆਂ ਨੇ, ਡੋਗਰੇ ਮਿਲਟਰੀ ਸੀ। ਅਸੀਂ ਫਿਰ ਲਾਵਲਪੁਰ ਧੋਗੜੀ ਗਏ ਆ ਤੇ ਰਾਹ 'ਚ ਸਾਨੂੰ ਮੂਣ ਕੀ ਜੱਸਾ ਪੈ ਗਿਆ। ਜੱਥਾ ਕਿਹੜਾ? ਜੱਸਾ ਪੈ ਗਿਆ ਸਿੱਖਾਂ ਦਾ। ਠੀਕ ਹੈ। ਹਮਲਾ ਹੋ ਗਿਆ। ਕਿਹੜੀ ਥਾਂ? ਮੂਣਕਾਂ ਸੀ ਉਹ ਪਿੰਡ ਦਾ ਨਾਮ। ਅੱਛਾ। ਲੈਨ ਦੇ ਨਾਲ ਸੀ, ਲੈਨ 4 ਮੀਲ ਉੱਚੀ ਸੀ, 4 ਫੁੱਟ ਉੱਚੀ ਸੀ। ਉਹ ਲਾਗੇ ਦੀ ਸੜਕ ਸੀ, ਇੱਧਰ ਸੀ ਮੂਣਕਾਂ ਤੇ ਸਾਰੇ ਕਮਾਰ ਸੀ। ਅੱਛਾ। ਉਦੋਂ ਬਾਰਿਸ਼ਾਂ ਆਉਂਦੀਆਂ, 8 ਦਿਨ ਦੀਆਂ ਬਾਰਿਸ਼ਾਂ ਆਉਂਦੀਆਂ ਸੀ। ਮਾਈਕ ਸਾਹਮਣੇ ਨੇੜੇ ਕਰੋ। 8 ਦਿਨ ਦੀਆਂ ਬਾਰਿਸ਼ਾਂ ਆਉਂਦੀਆਂ ਸੀ, ਪਤਾ ਨਹੀਂ ਸੀ ਲੱਗਦਾ ਕੋਈ ਵੀ ਕਿੰਨੀ ਬਾਰਿਸ਼ ਹੋਣੀ ਆ, ਕੀ ਹੋਣਾ ਕੀ ਨਹੀਂ ਹੋਣਾ। ਉੱਥੇ ਮੇਰੇ ਨਾਨੀ ਮਾਰੀ ਗਈ। ਅੱਛਾ। ਮੇਰਾ ਮਾਸੜ ਵੱਢਿਆ ਗਿਆ ਉੱਥੇ। ਹੋਰ ਵੀ 2 ਆਦਮੀ ਜਿਹੜੇ ਸੀ ਉਹ ਆਪਣੀ ਆਈ ਨਾਲ ਫੌਤ ਹੋ ਗਏ ਕੰਪ 'ਚ। ਤੇ ਤੁਹਾਡਾ ਕਿਹੜਾ ਇਹ ਗੋਤ ਕਬੀਲਾ ਕਿਹੜਾ ਸੀ? ਅਸੀਂ ਅਨਸਾਰੀ ਬਰਾਦਰੀ ਅੰਤਰ ਰੱਖਦੇ ਹਾਂ।
ਤੇ ਤੁਸੀਂ ਫਿਰ ਉਸ ਤੋਂ ਇੱਧਰ ਕਿਵੇਂ ਪਹੁੰਚੇ? ਅਸੀਂ ਪਹੁੰਚੇ ਜਦੋਂ ਅਸੀਂ ਇੱਥੇ ਲਾਵਲਪੁਰ ਧੋਗੜੀ ਪਹੁੰਚੇ ਆ ਨਾ, ਉੱਥੇ ਫਿਰ ਸਾਡਾ 15 ਦਿਨ ਕੰਬ ਲੱਗਾ। ਉੱਥੇ ਹੈਦੇ ਦੀ ਬਿਮਾਰੀ ਆਮ ਹੋ ਗਈ। ਜਿਹੜੇ ਹੈਦੇ ਦੀ ਬਿਮਾਰੀ ਆਮ ਹੋਈ, ਇਹਨਾਂ ਨੇ ਅੱਧਾ ਕੰਪ ਨੂੰ ਉਠਾ ਲਿਆ ਸਾਡਾ। ਬਿਆਸਾ ਨੂੰ ਇਹਨਾਂ ਨੇ ਤੋੜ ਦਿੱਤਾ ਸੀ। ਜਿਹੜੇ ਬਿਆਸਾ ਪਹੁੰਚੇ ਤਾਂ ਕੰਪ ਰੁੜਿਆ ਸੀ। ਅੱਗੇ ਜਿਹੜਾ ਭਾਈ ਹੁਣੀ ਗੱਲ ਕਰਦੇ ਸੀ ਵੀ ਲਾਸ਼ਾਂ ਵੱਡੀਆਂ ਸੀ, ਉਹਨਾਂ ਨੇ ਮਿੱਟੀਆਂ ਪਾਈਆਂ ਸੀ ਤੇ ਲਾਸ਼ਾਂ ਰੁੜੀਆਂ। ਸਾਡਾ ਉੱਥੇ 4 ਦਿਨ ਕੰਪ ਰਿਹਾ। ਫਿਰ ਸਾਨੂੰ ਬਲੋਚ ਰੈਜੀਮੈਂਟ ਚਲੀ ਗਈ। ਉੱਥੇ 6 ਆਦਮੀ ਬਲੋਚ ਰੈਜੀਮੈਂਟ ਦੇ, ਉਹਨਾਂ ਨੇ ਸਾਨੂੰ ਪਹੁੰਚਾਇਆ ਇੱਥੇ ਲਾਹੌਰ ਟਰੱਕਾਂ ਦੇ ਸਾਨੂੰ। ਅੱਛਾ ਅੱਛਾ, ਆਹ ਇਹ ਸਾਡਾ ਵਾਕਿਆ ਹੋਇਆ। ਹੁਣ ਅਸੀਂ ਚਾਹੁੰਦੇ ਹਾਂ ਵੀ ਆਪਣੀ ਜੰਮਣ ਭੂ ਇੱਕ ਵਾਰੀ ਜ਼ਿੰਦਗੀ 'ਚ ਦੇਖ ਆਈਏ, ਪਰ ਉਹ ਸਾਡੀਆਂ ਹਕੂਮਤਾਂ ਜਿਹੜੀਆਂ। ਤੁਹਾਡਾ ਪਾਸਪੋਰਟ ਬਣਿਆ ਹੋਇਆ? ਪਾਸਪੋਰਟ ਬਣਿਆ ਸਭ ਕੁਝ। ਹੋਰ ਕਿਸੇ ਮੁਲਕ 'ਚ ਗਏ ਹੋ? ਮੈਂ ਸੁਧਿਆ ਗਿਆ, ਹੋਰ ਨਹੀਂ ਕਿਤੇ ਗਿਆ। ਅੱਛਾ, ਤੇ ਉਹਦੀ ਉਹ ਅਸੀਂ ਹੁਣ ਸਬੱਬ ਬਣਦੇ ਨੇ ਪਾਕਿਸਤਾਨ ਨਾਮਾਂ ਬਣਿਆ। ਪੰਨਵਾ ਸਗਣਾ। ਲਓ ਜੀ, ਪੰਨਵਾ ਵਾਲਿਓ, ਸਾਰੇ ਵੀਰਾਂ ਨੂੰ, ਉੱਥੇ ਦੇ ਨੰਬਰਦਾਰਾਂ ਨੂੰ ਪੰਜਾਬੀ ਲਹਿਰ ਵੱਲੋਂ ਔਰ ਪੂਰਨ ਸਿੰਘ ਨੰਬਰਦਾਰ ਦਾ ਨਾਮ ਸੀ। ਤੁਹਾਡੇ ਉੱਥੇ ਯਾਰ, ਉਹਨਾਂ ਦਾ ਨਾਂ ਤੇ ਲਓ। ਮੇਰੇ ਯਾਰ ਸੀ ਗੋਪਾਲ ਸੀ, ਮੋਹਨ ਲਾਲ ਸੀ, ਸੋਹਨ ਲਾਲ ਸੀ, ਬੜਾ ਇੱਕ ਪ੍ਰਕਾਸ਼ ਸੀ। ਇਹਨਾਂ ਦਾ ਚਮਾਰਾਂ ਦਾ ਮੁੰਡਾ, ਉਦੋਂ ਚਮਾਰ ਕੌਮ ਸੀ, ਹੁਣ ਤਾਂ ਚਮਾਰ ਰਹੇ ਨਹੀਂ। ਉਹ ਹੁਣ ਤਾਂ ਹੋਰ ਕੌਮ ਦਾ ਨਾਮ ਲੱਗਦਾ। ਅੱਜ ਵੀ ਹੈ ਚਮਾਰ। ਇੱਕ ਅਜੀਤ ਸਿੰਘ ਹੁੰਦਾ ਸੀ ਦੁਹਾਰਾਂ ਦਾ ਮੁੰਡਾ, ਉਹ ਮੇਰੇ ਨਾਲ ਪੜ੍ਹਦਾ ਸੀ, ਉਹ ਮੇਰਾ ਕਲਾਸ ਫੈਲੋ ਸੀ। ਬਾਕੀ ਡੋਗਰਾਂ ਦੇ ਮੁੰਡੇ ਸੀ। ਕੋਈ ਇੱਥੇ ਚੀਚਾ ਵਤਨੀ ਬੈਠੇ ਆ 41 ਜੇ, ਕੋਈ ਆ ਬੈਠੇ ਜੇ ਇੱਥੇ 29 30 ਜੇ, ਕੁਛ ਬੈਠੇ ਰਸਾਲੇ। ਇਹ ਸਾਰੇ ਡੋਗਰੇ ਸੇ ਆ ਕੇ ਆਬਾਦ ਹੋ ਗਏ ਨੇ ਸਾਡੇ ਇਲਾਕੇ ਦੇ। ਦਿਲ ਤਾਂ ਕਰਦਾ ਵੀ ਹੁਣ ਵੀ ਜਾਈਏ, ਪਰ ਸਾਡੀ ਸੁਲ੍ਹਾ ਹੋ ਜਾਏ, ਸਾਡੇ ਮੁਲਕ ਦੋਨੋਂ ਸੁਲ੍ਹਾ ਕਰ ਲੈਣ, ਸਾਨੂੰ ਆਉਣ ਜਾਣ ਦੀ ਇਜਾਜ਼ਤ ਹੋਵੇ ਤੇ ਅਸੀਂ ਜਾ ਕੇ ਆਪਣਾ ਜੰਮਣ ਭੂ ਦੇਖ ਆਈਏ। ਹੱਦ ਵੀ ਸਾਨੂੰ ਕਹਿੰਦੇ ਨਾ ਵੀ ਚਲੇ ਜਾਓ, ਤਾਂ ਅਸੀਂ ਆਪਣੇ ਘਰ ਹੀ ਜਾਵਾਂਗੇ ਸਿੱਧੇ। ਸਾਡਾ ਮਕਾਨ ਹੈਗਾ ਤੇ ਟੱਠਾ ਨਹੀਂ। ਅੱਛਾ, ਹਾਂ, ਇਹ ਸਾਨੂੰ ਪਤਾ ਲੱਗਾ ਵੀ ਟੱਠਾ ਨਹੀਂ, ਹਾਲੇ ਮਕਾਨ ਤੁਹਾਡਾ ਕਾਇਮ ਹੈ। ਤੇ ਤੁਹਾਨੂੰ ਇਹ ਸਿਆਸਤ ਦਾ ਕੀ ਇਲਮ ਸੀ? ਉਸ ਤੇ ਕਿਹੋ ਜਿਹੀ ਸਿਆਸਤ ਹੋ ਰਹੀ ਸੀ? ਸਿਆਸਤ ਇਹ ਵੀ ਸਾਡੇ ਇਲਾਕੇ ਚੌਧਰੀ ਅਲੀਕਬਰ ਕੈਪਟਨ ਸਾਰ ਦਾ ਪਿਓ ਆ, ਜਿਹੜਾ ਇੱਥੇ ਫੈਸਲਾਬਾਦ ਦਾ, ਇਹ ਖਲੋਤਾ ਸੀ ਮੁਸਲਿਮ ਲੀਗ 'ਚ। ਅੱਛਾ, ਤੇ ਇਹ ਉਦੋਂ ਕਾਮਯਾਬ ਹੋ ਗਿਆ ਸੀ 46 ਦੇ ਇਲੈਕਸ਼ਨ 46 ਦੇ ਇਲੈਕਸ਼ਨ 'ਚ। ਮੈਂ ਇਹਦਾ ਪੋਲਿੰਗ ਏਜੰਟ ਸੀ ਦਸੂਏ। ਅੱਛਾ, ਇਧਰ ਅੰਮ੍ਰਿਤਸਰ ਆਇਓ, ਤੁਹਾਡੇ ਕੰਮ ਦੀਆਂ ਗੱਲਾਂ ਨੇ। ਅੱਛਾ, ਤੇ ਇਹ ਵਾਇਸਰਾ ਆਇਆ ਅੰਗਰੇਜ਼। ਉਦੋਂ ਕਮਿਸ਼ਨਰ ਨਹੀਂ ਸੀ ਹੁੰਦੇ, ਵਾਇਸਰਾ ਹੁੰਦੇ ਸੀ ਅੰਗਰੇਜ਼ ਜਿਹੜੇ ਹੁੰਦੇ ਸੀ। ਉਹ ਛੋਟੀ ਪੋਸਟ ਛੋਟਿਆਂ ਮੁਸਲਮਾਨਾਂ ਨੂੰ ਰੱਖਦੇ ਸੀ, ਵੱਡੀ ਪੋਸਟ ਉਹ ਆਪਣੇ ਕੋਲ ਰੱਖਦੇ ਸੀ। ਐਸਪੀ ਦੀ ਪੋਸਟ ਹੋ ਗਈ, ਕਮਿਸ਼ਨਰ ਦੀ ਪੋਸਟ ਹੋ ਗਈ, ਵਾਇਸਰਾ ਉਹਨੂੰ ਸੱਦਦੇ ਸੀ, ਵਾਇਸਰਾ ਦੀ ਪੋਸਟ ਹੋ ਗਈ। ਇਹ ਸਾਰੇ ਉਹ ਆਪਣੇ ਕੋਲ ਰੱਖਦੇ ਸੀ। ਮੈਂ ਉਹਨੂੰ ਅੰਗਰੇਜ਼ ਨੂੰ ਅੰਦਰ ਨਹੀਂ ਜਾਣ ਦਿੱਤਾ। ਅੱਛਾ, ਮੈਂ ਕਿਹਾ ਮੇਰਾ ਸਾਹਿਬ ਬੌਸ ਆਏਗਾ ਫੇਰ ਤੂੰ ਅੰਦਰ ਜਾਏਗਾ, ਨਹੀਂ ਜਾਏਗਾ। ਉਹ ਧਾਂਦਲੀ ਦਾ ਤੁਹਾਨੂੰ ਹੈ ਸੀ, ਟਹਿਲਦਾ ਰਿਹਾ ਬਾਹਰ। ਦੂਸਰੀ ਪਾਰਟੀ ਕਿਹੜੀ ਸੀ? ਦੂਸਰਾ ਕੈਂਡੀਡੇਟ ਕੌਣ ਸੀ? ਦੂਸਰਾ ਕੈਂਡੀਡੇਟ ਕਾਂਗਰਸ ਦਾ ਸੀ। ਉਹਦਾ ਕੀ ਨਾਮ ਸੀ? ਉਹ ਹਿੰਦੂ ਸੀ, ਰਾਮਚੰਦ। ਰਾਮਚੰਦ। ਤੇ ਅੱਛਾ, ਯੂਨੀਅਨਿਸਟ ਪਾਰਟੀ ਦੇ ਪਹਿਲੇ ਹੋ ਗਏ ਸੀ। ਹਾਂਜੀ, ਇਹ ਮੁਸਲਿਮ ਲੀਗ ਵੱਲੋਂ ਸੀ, ਉਹ ਕਾਂਗਰਸ ਵੱਲੋਂ ਸੀ। ਜਿੱਤੇ ਕੌਣ ਇਹਨਾਂ ਚੋਂ? ਹਾਂਜੀ, ਚੌਧਰੀ ਅਲੀ ਅਕਬਰ ਆ ਕੈਪਟਨ ਸਾਰ ਦਾ ਪਿਓ, ਜਿਹੜਾ ਫੈਸਲਾਬਾਦ ਇਹਨਾਂ ਪਿੰਡ 'ਚ ਕੂੜੀਆਂ। ਤੇ ਉਹ ਇੰਨਾ ਹੀ ਵਾਕਿਆ ਸੀ। ਉਸ ਤੋਂ ਬਾਅਦ ਇਲੈਕਸ਼ਨ ਹੋ ਗਿਆ, ਸਭ ਕੁਝ ਹੋ ਗਿਆ। ਮੈਂ ਫਿਰ ਇੱਥੇ ਆ ਗਿਆ, ਇੱਥੇ ਆ ਕੇ ਮੁਲਾਜ਼ਮ ਹੋਇਆ, ਮਿਲਟਰੀ 'ਚ ਚਲਾ ਗਿਆ, ਫਿਰ ਪੁਲਿਸ 'ਚ ਚਲਾ ਗਿਆ, ਫਿਰ ਇਨਕਮ ਟੈਕਸ 'ਚੋਂ ਪੈਨਸ਼ਨ ਲਈ ਆ। ਹੁਣ ਮੇਰੇ ਦੋਨੋਂ ਮੁਲਾਜ਼ਮ ਨੇ ਇਨਕਮ ਟੈਕਸ। ਤੇ ਹੁਣ ਅਗਲੀ, ਹੁਣ ਦੇਖੋ ਅੱਜ 14 ਅਗਸਤ 15 ਅਗਸਤ ਹੈ। ਹਾਂਜੀ, ਤੇ ਹੁਣ ਇਹ ਦੋਵਾਂ ਦੇਸ਼ਾਂ ਦੇ ਤਾਲੁਕਾਤ, ਸਾਂਝ, ਮੁਹੱਬਤ ਜਾਂ ਪਿਆਰ, ਇਹਦੇ ਉੱਤੇ ਤੁਸੀਂ ਕੀ ਕਹਿੰਦੇ ਹੋ? ਕੀ ਲੋੜ ਹੈ ਵੀ ਸਾਡੇ ਮੁਲਕ ਦੀ, ਦੋਨਾਂ ਮੁਲਕਾਂ ਦੀ ਸੁਲ੍ਹਾ ਹੋ ਜਾਏ। ਹਾਂ, ਇਹ ਇੱਕ ਪਾਸੇ ਆਉਣ ਜਾਣ ਲੱਗ ਪਈਏ, ਆਪਣੇ ਜੰਮਣ ਭੋਜ ਦਾ ਦੇਖ ਆਈਏ। ਚਲੋ ਹੋਰ ਦਾ ਕੁਝ ਨਹੀਂ, ਮਾਲ ਤੇ ਉਹ ਜਿਹੜਾ ਰੁੜ ਗਿਆ, ਕੰਮ ਉਹ ਸੀ ਜਿਹੜਾ ਚਲਾ ਗਿਆ। ਭਾਣਾ ਹੋਣੀ ਜਿਹੜੀ ਹੋ ਗਈ, ਜਿਹੜਾ ਹੋਣਾ ਸੀ ਉਹ ਹੋ ਗਈ ਹੈ। ਲੇਕਿਨ ਮੈਨੂੰ ਇੱਕ ਮੈਂ ਬੇਨਤੀ ਕਰਦਾ, ਪੂਰਨ ਸਿੰਘ ਨੰਬਰਦਾਰ ਦੀ ਪਰਿਵਾਰ 'ਚੋਂ ਅਗਰ ਕੋਈ ਆਦਮੀ ਹੋਵੇ ਤੇ ਮੇਰੇ ਬਾਪ ਦਾ ਫੋਟੋ ਮੈਨੂੰ ਜ਼ਰੂਰ ਪਹੁੰਚਾ ਦੇ। ਅੱਛਾ, ਉਹ ਤੁਹਾਡੇ ਫੋਟੋ ਬਜ਼ੁਰਗਾਂ ਦੇ ਹੈ ਸਨ? ਹੈ ਜੀ। ਹਾਏ ਹਾਏ, ਲਓ ਜੀ, ਇੱਕ ਅਸੀਂ ਪੂਰਨ ਸਿੰਘ ਲੰਬੜਦਾਰ, ਪਿੰਡ ਪੰਨਵਾ ਸਗਰਾਂ, ਪੰਨਵਾ ਸਗਰਾਂ, ਉੱਥੇ ਦੇ ਜੇ ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਹਾਂ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਜੇ ਕੋਈ ਬਜ਼ੁਰਗ ਉਸ ਪਿੰਡ ਦੇ ਨੇ, ਜ਼ਾਹਰ ਬਜ਼ੁਰਗ ਹੀ ਪਛਾਣਨਗੇ ਜਾਂ ਕੋਈ ਦੋਸਤ ਵੀ, ਤੇ ਉਹ ਲੰਬੜਦਾਰ ਉਹਨਾਂ ਕੋਲ ਪੂਰਨ ਸਿੰਘ ਬਕਸਾ ਸੀ, ਸਾਹਬ ਉਹਨਾਂ ਨੂੰ ਦਿਆ ਸੀ, ਸਾਰਾ ਸਮਾਨ ਉਹਦੇ ਵਿੱਚ ਸੀ। ਉਹਨਾਂ ਨੇ ਆਖਿਆ ਯਾਰ ਤੁਸੀਂ ਇਹਦੇ ਉਜੜ ਤਾਂ ਜਾਣਾ ਹੀ ਆ, ਤੁਸੀਂ ਸਮਾਨ ਤੁਹਾਡਾ ਕੋਈ ਲੈ ਜਾਏਗਾ, ਤੁਸੀਂ ਚੁਕਾਓ ਸਾਨੂੰ। ਅਸੀਂ ਨੰਬਰਦਾਰ ਦੇ ਸਪੁਰਦ ਕਰਦਾ। ਉਹਨੇ ਕਿਹਾ ਦਿਹਾੜੀ ਅਮਾਨਤ ਹੈ ਤੇ ਇਹ ਸਮਾਨ ਨੂੰ ਤੁਸੀਂ ਜਦੋਂ ਵੀ ਆਓਗੇ ਉਦੋਂ ਦਿਨ ਮਿਲ ਜਾਏਗਾ। ਇਹਦੀ ਮੈਨੂੰ ਕੋਈ ਗਵਾਹੀ ਹੈ। ਮੈਂ ਵੀ ਚੱਬੇਵਾਲ ਆਪਣਾ ਮਾਲਪੁਰ ਕੋਲ ਆਪਣੇ ਮਾਂ ਪਿਓ ਦੀਆਂ ਅਮਾਨਤਾਂ ਸਾਰੀਆਂ ਵੇਖ ਕੇ ਆਇਆ ਸੀ।
ਜਿਹੜੀਆਂ ਬਜ਼ੁਰਗਾਂ ਨੇ ਰਖਵਾਈਆਂ ਸੀ ਉਹ ਯਕੀਨਨ ਅਗਰ ਉਹ ਜਿਉਂਦੇ ਹੋਏ ਤੇ ਔਰ ਜੋ ਨਹੀਂ ਉਸ ਪਰਿਵਾਰ 'ਚ ਹੋਵੇ, ਹੋਰ ਤਾਂ ਸਾਨੂੰ ਕੁਝ ਨਹੀਂ ਚਾਹੀਦਾ। ਅੱਲਾ ਦਾ ਬਹੁਤ ਕੁਛ ਹੈਗਾ ਦਿੱਤਾ, ਰੋਟੀ ਹੜੀ ਇੱਜ਼ਤ ਹੀ ਦਿੰਦਾ। ਅਸੀਂ ਤਾਂ ਸਿਰਫ ਆਪਣਾ ਬਾਪ ਦਾ ਫੋਟੋ ਚਾਹੁੰਦੇ ਵੀ ਚੱਲ ਮਿਲ ਜਾਵਾ। ਅਗਰ ਉਹਨਾਂ ਕੋਲ ਹੋਵੇ ਤਾਂ ਉਹ ਕਸਮ ਪਰੇਡ ਦਾ ਫੋਟੋ ਸੀ ਗੌਰਮੈਂਟ ਬਰਤਾਨੀਆ ਦਾ, ਉਹ ਫੋਟੋ ਦਾ ਹੋਣਾ। ਉਹ ਵੀ ਫੌਜੀ ਆਦਮੀ ਸੀ ਜਿਹੜਾ ਪੂਰਨ ਸਿੰਘ ਨੰਬਰਦਾਰ ਸੀ। ਇਹ ਬਾਪ ਮੇਰਾ ਵੀ ਸੂਬੇਦਾਰ ਸੀ, ਉਹ ਨਾਇਬ ਸੂਬੇਦਾਰ ਸੀ। ਤੁਹਾਡੇ ਨਾਲ ਬੜੀਆਂ ਲੰਬੀਆਂ ਗੱਲਾਂ ਦੀ ਲੋੜ ਹੈ ਤੇ ਉਹਦੇ ਲਈ ਅਲੱਗ ਸਮਾਂ ਮੈਂ ਜ਼ਰੂਰ ਕੱਢਾਂਗਾ ਔਰ ਅਸੀਂ ਰਲ ਬੈਠਾਂਗੇ। ਲਾਹੌਰ ਵੀ ਹੋ ਸਕਿਆ ਤੇ ਮੇਲਾ ਲਾਵਾਂਗੇ। ਅਸੀਂ ਹੁਣ ਅਗਲੇ ਸਾਡੇ ਬਜ਼ੁਰਗ ਮੁਖਤਾਰ ਅਹਿਮਦ ਸਾਹਿਬ, ਇਹਨਾਂ ਨਾਲ ਗੱਲ ਕਰਾਂਗੇ। ਬਜ਼ੁਰਗੋ, ਹੁਣ ਤੁਸੀਂ ਆਪਣੀ ਕਹਾਣੀ ਦੱਸੋ, ਕਿੱਥੋਂ ਦਾ ਤੁਹਾਡਾ ਜਨਮ, ਉਹਦੇ ਬਾਰੇ ਕੁਝ। ਮੇਰਾ ਨਾਮ ਮੁਖਤਾਰ ਅਹਿਮਦ, ਮੇਰੇ ਬਾਪ ਦਾ ਨਾਂ ਨਿਆਜ਼ਦੀਨ, ਮੇਰੇ ਦਾਦੇ ਨਾਂ ਉਮਰਦੀਨ, ਮੇਰੇ ਪੜਦਾਦੇ ਨਾਂ ਹੈਗਾ ਸ਼ਾਦੀ ਖਾਂ, ਉਹ ਤੋਂ ਉੱਤੇ ਜਿਹੜਾ ਮੁਬਾਰਕ ਖਾਂ। ਇਹ 4 ਪੀੜ੍ਹੀਆਂ ਦੇ ਨਾਂ ਤਾਂ ਮੈਂ ਜਾਣਦਾ। ਅੱਛਾ ਅੱਛਾ ਅੱਛਾ, ਹੁਣ ਮੈਂ ਆਪਣਾ ਪਿੰਡ ਜਿਹੜਾ ਨਾ ਸ਼ਫੀਪੁਰ ਆ, ਜਲੰਧਰ ਤੋਂ 6 ਮੀਲ ਦੇ ਫਾਸਲੇ ਸੀ ਲਹਿੰਦੇ ਪਾਸੇ। ਉਸ ਪਿੰਡ ਦੇ ਵਿੱਚ ਹੁਣ ਗੋਈਆ ਹੰਸ ਰਹਿੰਦਾ। ਅੱਛਾ ਉਦੋਂ ਮੈਂ ਉਹਦੇ ਬਾਪ ਜਿਹੜਾ ਉਹਦਾ ਦਾਦਾ ਬੁੱਲਾਂ ਦੇ ਕੋਲ ਰੱਖੋ ਮਾਈਕ। ਉਹਦਾ ਦਾਦਾ ਜਿਹੜਾ ਮੇਰਾ ਦੋਸਤ ਸੀ ਤੇ ਉਸ ਵੇਲੇ ਹਜ਼ਾਤ ਸੀ। ਹੁਣ ਇਹ ਹੰਸਰਾਜ ਹੁਣੀ ਜਿਹੜੇ ਆ ਨਾ ਉਹਦੇ ਪੋਤਰੇ ਆ। ਇਹ ਜਿਹੜੇ ਗਾਉਂਦੇ ਨੇ ਸਿੰਗਰ ਨੇ ਹੰਸਰਾਜ ਜੀ। ਹਾਂਜੀ, ਉਹਦਾ ਇੱਕ ਭਰਾ ਹੈਗਾ ਪਰਮਜੀਤ ਹੰਸ, ਉਹ ਕੈਨੇਡਾ ਹੁੰਦਾ। ਅੱਛਾ, ਬਾਕੀ ਇਹ ਜਿਹੜੇ ਇਹਦੇ ਪੋਤਰੇ ਜਿਹੜੇ ਨਾ ਹੰਸਰਾਜ ਦੇ ਪੁੱਤਰ ਮਾਈਕ ਨੇੜੇ ਕਰੋ। ਯੁਵਰਾਜ ਹੰਸ ਤੇ ਇੱਕ ਹੋਰ, ਉਹ ਫਿਲਮਾਂ 'ਚ ਸਾਰੀ ਫੈਮਿਲੀ ਫਿਲਮਾਂ 'ਚ ਕੰਮ ਕਰਦੀ ਆ। ਅੱਛਾ, ਹਾਂ, ਤੇ ਮੇਰਾ ਪਿੰਡ ਹੈ ਸ਼ਫੀਪੁਰ। ਉਹਦੇ ਆਲੇ ਪਿੰਡ ਜਿਹੜੇ ਸੀ ਨਾ ਇਰਦ ਗਿਰਦ, ਉਹ ਇੱਕ ਸੀ ਝੰਗੀ, ਚਗਾਵਾਂ, ਗਾਖਲਾਂ ਤੇ ਯਾਰ ਤੁਹਾਡੇ। ਹਾਂ, ਉਹ ਜਿਹੜਾ ਨਾ ਸਾਡੇ ਦੋਸਤ ਸੀ। ਗਾਖਲਾਂ ਸਿੱਖਾਂ ਦਾ ਪਿੰਡ ਸੀ। ਉੱਥੇ ਜਿਹੜੇ ਸਾਡੇ ਜ਼ਮੀਨ ਪਾਉਂਦੇ ਸੀ ਮਜ਼ਾਰੇ ਸਿੱਖ, ਉਹਦਾ ਨਾਂ ਸੀ ਭਾਨ ਸਿੰਘ। ਉਹ ਸਾਡੇ ਨਾਲ ਉਹਦਾ ਬੜਾ ਤਾਲੁਕ ਰਿਹਾ। ਜਦੋਂ ਕੈਂਪ ਵਿੱਚ ਅਸੀਂ ਸੀ ਨਾ, ਉਹ ਉੱਥੇ ਸਾਨੂੰ ਰਾਸ਼ਨ ਵੀ ਦੇ ਕੇ ਆਉਂਦਾ ਰਿਹਾ। ਉਹਦੇ ਮੁੰਡੇ ਹੁਣ ਪਤਾ ਲੱਗਾ ਕਿ ਉਹ ਹੈਗੇ ਆ ਜਲੰਧਰ ਚਲੇਗਾ। ਤੇ ਬਾਕੀ ਹੋਰ ਜਿਹੜੇ ਆ ਨਾ, ਮਤਲਬ ਸਾਡੇ ਪਿੰਡ ਵਿੱਚ ਇਹਦੀ ਬਰਾਦਰੀ ਹੰਸਰਾਜ ਦੀ ਸੀ, ਜਾਂ ਸਿੱਖਾਂ ਦੇ 2 ਘਰ ਸੀ। ਕਰਤਾਰ ਸਿੰਘ ਉਹ ਲੁਹਾਰ ਸਨ। ਅੱਛਾ, ਤੁਸੀਂ ਹੁਣ ਕੀ ਅੱਗੋਂ ਉੱਥੇ ਜਾਣ ਨੂੰ ਜੀ ਕਰਦਾ? ਕੋਈ ਯਾਦਾਂ ਕੀ ਨੇ ਤੁਹਾਡੀਆਂ? ਜਦੋਂ ਮੇਰੀ ਇੱਕ ਵੀਡੀਓ ਬਣੀ ਇਹਨਾਂ ਨੇ ਬਣਾਈ ਆ, ਮੈਂ ਪਾਸਪੋਰਟ ਵੀ ਬਣਾਇਆ ਮੈਂ। ਅੱਛਾ, ਤੇ ਉਹਦੀ ਪਾਸਪੋਰਟ ਵੀ ਕੱਢਿਆ। ਉਹ ਜਿਹੜਾ ਇੱਕ ਨੇੜੇ ਕਰੋ ਮਾਈਕ। ਤੁਹਾਡੇ ਪਿੰਡ ਵਾਲੇ ਤੁਹਾਡੀ ਗੱਲ ਤਾਂ ਹੀ ਸੁਣਨਗੇ ਜੇ ਮਾਈਕ ਨੇੜੇ ਹੋਵੇ। ਹਾਂ, ਅੱਛਾ, ਉਹ ਜਨਾਬੇ ਵਾਲੀ ਪਾਸਪੋਰਟ ਵੀ ਬਣਾਇਆ। ਉਹ ਫਿਰ ਇੰਡੀਆ ਵਿੱਚ ਖਰੇ ਗਿਆ ਕਿ ਨਹੀਂ ਗਿਆ। ਉਹ ਫਿਰ ਹੁਣ ਅਸੀਂ ਉਸ ਪਿੰਡ ਦੇ ਵਾਸੀ ਹਾਂ। ਖਰੇ ਸਦੀਆਂ ਤੋਂ ਉਸ ਪਿੰਡ ਵਿੱਚ ਅਸੀਂ ਰਹਿੰਦੇ ਸੀ। ਹੁਣ ਅਸੀਂ ਛੱਡ ਕੇ ਉਹਨਾਂ ਨੂੰ ਦੇਖ ਕੇ ਆਏ। ਉਸ ਵੇਲੇ ਜਿਹੜੇ ਨਾ ਹੰਸਰਾਜ ਹੁਣੇ, ਉਹ ਮਤਲਬ ਕੁਝ ਵੀ ਨਹੀਂ ਸੀ। ਹੁਣ ਸਟੇਡੀਅਮ ਬਣਿਆ, ਉੱਥੇ ਨਾਂ ਲਿਖਿਆ ਮੋਦੀ ਦਾ। ਫਿਰ ਉਹਨਾਂ ਦੇ ਭੱਠੇ ਆ, ਉਹਨਾਂ ਦੇ ਮਤਲਬ ਕਈ ਕਾਰੋਬਾਰ। ਅੱਲਾ ਉਹਨੂੰ ਇਹ ਤੋਂ ਵੀ ਜ਼ਿਆਦਾ ਦੇ। ਪਰ ਇਹ ਆ ਕਿ ਅਸੀਂ ਵੀ ਹੱਕ ਰੱਖਦੇ ਉਸ ਧਰਤੀ 'ਤੇ ਜਾਣ ਦਾ। ਅਸੀਂ ਉੱਥੇ ਜਾ ਕੇ ਨਾ ਆਪਣੇ ਬਜ਼ੁਰਗਾਂ ਦੀ ਜਿਹੜੀ ਹੈ ਨਾ ਮਿੱਟੀ ਦੀ ਖੁਸ਼ਬੂ ਸੁੰਘੀਏ। ਔਰ ਉੱਥੇ ਉਹ ਜਿਹੜੇ ਸਾਡੇ, ਉਹ ਆਪ ਤਾਂ ਬੜਾ ਗਜ਼ਲ ਕਾਫੀਆਂ ਗਾਉਂਦਾ। ਕਈ ਬੰਦੇ ਤਾਂ ਇਹ ਕਹਿ ਦਿੰਦੇ ਆ ਕਿ ਉਹ ਤੇ ਉਹਦਾ ਦਿਲ ਜਿਹੜਾ ਨਾ ਮੋਮੋ ਹੋ ਗਿਆ, ਉਹ ਮੁਸਲਮਾਨ ਹੋ ਗਿਆ। ਮੈਂ ਕਿਹਾ ਉਹ ਅੱਲਾ ਜਾਣਦਾ ਮੁਸਲਮਾਨ ਹੋ ਗਿਆ ਜਾਂ ਨਹੀਂ ਹੋਇਆ। ਕਾਫੀਆਂ ਬਹੁਤ ਸੋਹਣੀਆਂ ਗਾਉਂਦਾ। ਉਹ ਕਹਿੰਦਾ ਕਿ ਤੂੰ ਮੁੜ ਕੇ ਮਸਜਿਦ ਵਿੱਚ ਵੜਦਾ ਤਾਂ ਆਪਣੇ ਦਿਲ ਨੂੰ ਤਾਂ ਸਾਫ਼ ਕਰ ਲੈ। ਇੱਥੋਂ ਸਾਬਤ ਲੋਕੀ ਕਰ ਲੈਂਦੇ ਕਿ ਉਹ ਮੁਸਲਮਾਨ ਹੋ ਗਿਆ। ਉਹ ਅੱਲਾ ਹੀ ਜਾਣਦਾ। ਨਹੀਂ, ਮੈਂ ਮਿਲਿਆ ਕਈ ਵਾਰੀ। ਉਹ ਮਤਲਬ ਗਾਉਂਦੇ ਨੇ, ਬਹੁਤ ਸੋਹਣੇ ਫਕੀਰ ਤਬਾਹ ਲੋਕ ਨੇ। ਤੁਸੀਂ ਇਹ ਦੱਸੋ ਕਿ ਹੁਣ ਅਸੀਂ ਅੱਜ 14 ਅਗਸਤ ਹੈ, ਹੁਣ ਦੋਵਾਂ ਦੇਸ਼ਾਂ ਦੇ ਤਾਲੁਕ, ਪੰਜਾਬ ਦੇ ਦੋਵੇਂ ਪਾਸੇ ਆਉਣ ਜਾਣ ਵਾਲੇ ਮਾਮਲੇ, ਇਹ ਕੀ ਸੁਣਿਆ ਤੁਹਾਡਾ? ਦੇਖੋ ਜੀ, ਗੱਲ ਇਹ ਆ, ਇੱਕ ਬੰਦਾ ਉਹ ਮਤਲਬ ਆਇਆ ਕਿਸੇ ਬੰਦੇ ਕੋ, ਉਹਨੇ ਪਗੜੀ ਬੱਧੀ ਤੇ ਉਹਨੂੰ ਕਹਿਣ ਲੱਗਾ ਖਤ ਮੇਰਾ ਪੜ੍ਹ ਦੇ। ਉਹਨੇ ਕਿਹਾ ਕਿ ਮੈਂ ਤਾਂ ਅਨਪੜ੍ਹ। ਉਹਨੇ ਕਿਹਾ ਜੇ ਤੂੰ ਅਨਪੜ੍ਹ ਤੇ ਪਗੜੀ ਬੱਧੀ ਇਹ ਕਿਉਂ ਬੱਧੀ ਆ? ਉਹਨੇ ਕਹਿੰਦਾ ਪਗੜੀ ਤੂੰ ਰੱਖ ਲੈ, ਹੁਣ ਪੜ੍ਹ ਖਤ।
ਹੁਣ ਇਹ ਹਕੂਮਤਾਂ ਪਗੜੀਆਂ ਛਾਲਦੇ ਆ। ਅੱਜ ਪਗੜੀ ਨਵਾਜ਼ ਸ਼ਰੀਫ ਕੋ ਹੈ, ਹੁਣ ਇੱਧਰ ਪਗੜੀ ਆ ਗਈ। ਇਹ ਪਗੜੀਆਂ ਛਾਲਦੇ ਰਹੇ। ਇਹ ਗਾਂ ਲੀਡਰ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਹ ਤੇ ਲਿਆਕਤ ਅਲੀ ਤੋਂ ਉਦੋਂ ਬਹੁਤ ਹੋ ਗਿਆ। ਉਸ ਤੋਂ ਬਾਅਦ ਕਿਆਦਤ ਸਹੀ ਨਹੀਂ ਮਿਲੀ। ਹਾਲਾਂਕਿ ਸਾਡਾ ਅੱਜ ਤੁਸੀਂ ਵੀ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਨਾ, ਜੀ ਜੀ ਇਹਦੀ ਦੇਰ ਕਰ ਦਿੱਤੀ। ਬਿਲਕੁਲ, ਮੈਨੂੰ ਕਈ ਵਾਰੀ 70 ਸਾਲ ਹੋ ਗਏ ਆ ਪਾਕਿਸਤਾਨ ਬਣੇ ਨੂੰ, ਤੇ ਅੱਜ 70 ਸਾਲਾਂ ਬਾਅਦ ਆ ਤੁਸੀਂ ਆ ਲੋਕਾਂ ਦੇ ਵੀਡੀਓ ਬਣਾ ਜਿਹਦੇ ਵਿੱਚ ਅੱਧੇ ਲੋਕ ਤਾਂ ਮਰ ਗਏ। ਉਹ ਹੀਰੇ ਲਾਲ ਜਿਹੜੇ ਸੀ ਦੁਨੀਆ ਆਏ ਉਹ ਐਨੇ ਬੇਕਾਰ ਹੀ ਗਏ। ਹੁਣ ਚੰਦ ਲੋਕ ਰਹਿ ਗਏ ਆ ਜਿਨ੍ਹਾਂ ਦੇ ਉੱਤੇ ਤੁਸੀਂ ਮਤਲਬ ਆ ਵੀਡੀਓ ਬਣਾਉਂਦੇ ਆ। ਤੇ ਚਲੋ ਠੀਕ ਹੈ, ਜੋ ਕੋਈ ਅੱਲਾ ਕਰਦਾ ਵਕਤ ਸਹੀ, ਜਦੋਂ ਵੀ ਹੋਸ਼ ਆ ਜਾਏ ਉਦੋਂ ਹੀ ਅੱਲਾ। ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਹਾਡਾ ਆਪਣੇ ਪਿੰਡ ਨਾਲ ਰਾਬਤਾ ਹੋਵੇ, ਬਿਲਕੁਲ ਉੱਥੇ ਦੇ ਮਿੱਤਰਾਂ ਨਾਲ ਉੱਥੇ ਤੁਹਾਡਾ ਆਉਣ ਜਾਣ ਬਣੇ। ਉਹਦੇ ਲਈ ਪੰਜਾਬੀ ਲਹਿਰ ਜਾਂ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਪੰਜਾਬੀ ਹੈ ਜਾਂ ਤੁਹਾਡੇ ਪਿੰਡਾਂ ਦੇ ਪਿੰਡ ਦੇ ਜਾਂ ਨੇੜੇ ਤੇੜੇ ਦੇ ਜੀ ਜਿਹੜੇ ਨੇ, ਜਿਹੜੇ ਵੀ ਸੁਣਦੇ ਨੇ, ਉਹ ਇਹਨਾਂ ਬਜ਼ੁਰਗਾਂ ਨਾਲ ਪੰਜਾਬੀ ਲਹਿਰ ਨਾਲ ਰਾਬਤਾ ਕਰ ਸਕਦੇ ਨੇ। ਸੋ ਅੱਜ ਓਵਰਆਲ ਸਾਡੀ ਬਹੁਤ ਵਧੀਆ ਗੁਫ਼ਤਗੂ ਰਹੀ ਸਾਰੇ ਬਜ਼ੁਰਗਾਂ ਨਾਲ। ਸਭ ਬਜ਼ੁਰਗਾਂ ਦਾ ਬੜਾ ਮੈਂ ਪੰਜਾਬੀ ਲਹਿਰ ਵੱਲੋਂ, ਕੁਕਨਸ ਵੱਲੋਂ ਜਿੰਨੇ ਦੋਸਤ ਜਿਨ੍ਹਾਂ ਨੇ ਇੰਤਜ਼ਾਮ ਕੀਤਾ, ਖਾਸ ਤੌਰ ਤੇ ਨਾਸਿਰ ਢਿੱਲੋਂ ਜੀ ਔਰ ਲਵਲੀ ਜੀ, ਭੁਪਿੰਦਰ ਲਵਲੀ ਜੀ ਔਰ ਖੁਰਮ ਚੌਹਾਨ ਜੀ, ਖਿਆਮ ਚੌਹਾਨ ਜੀ, ਸਭ ਦਾ ਸ਼ੁਕਰੀਆ। BBC ਲੰਦਨ ਵਾਲੀ, BBC ਪੰਜਾਬੀ ਵਾਲੀ ਮੋਨਾ ਰਾਣਾ ਜੀ ਵੀ ਸਾਡੇ ਕੋਲ ਆਏ ਹੋਏ ਨੇ। ਇਹਨਾਂ ਨੇ ਵੀ ਇਸ ਸਾਰੇ ਇਵੈਂਟ ਨੂੰ ਕਵਰ ਕੀਤਾ ਹੈ, ਰਿਪੋਰਟ ਬਣਾਈ ਹੈ, ਉਹ ਵੀ ਚੱਲੇਗੀ। ਸਭ ਬਜ਼ੁਰਗਾਂ ਨਾਲ ਵੱਖਰੀਆਂ ਵੱਖਰੀਆਂ ਗੱਲਾਂ ਹੋਈਆਂ। ਤੋਹੀਦ ਚੱਠਾ ਸਿੰਘ, एजाज ਹੈ, ਜਾਂ ਅਮਰ ਭੱਟ ਹੈ, ਅਮਰ ਰਿਆਜ਼ ਸਾਹਿਬ ਸਾਡੇ ਨਾਲ ਹੈ। ਸਭ ਦੋਸਤਾਂ ਦਾ ਬਹੁਤ ਸ਼ੁਕਰੀਆ। ਇਹਨਾਂ ਨੇ ਖਾਣੇ ਦਾ ਵੀ ਸਾਡੇ ਲਈ ਇੰਤਜ਼ਾਮ ਕੀਤਾ। ਲੇਕਿਨ ਇਹਨਾਂ ਬਜ਼ੁਰਗਾਂ ਦਾ ਦਮ ਗਨੀਮਤ ਹੈ। ਮੇਰੇ ਮਨ 'ਚ ਹੈ ਕਿ ਇਹਨਾਂ ਬਜ਼ੁਰਗਾਂ ਤੋਂ ਵੀ ਜਿੰਨੀਆਂ ਵੱਧ ਤੋਂ ਵੱਧ ਗੱਲਾਂ ਅਸੀਂ ਹਿਸਟਰੀ ਦੀ ਸਿਹਤ ਵਾਸਤੇ ਇਹਨਾਂ ਦੇ ਕੋਲੋਂ ਲਈਏ, ਸੁਣੀਏ, ਸਾਂਭੀਏ। ਇਹਨਾਂ ਦੇ ਲਈ ਜੋ ਵੀ ਇਹਨਾਂ ਦੇ ਸੁਪਨੇ ਨੇ, ਖਾਬ ਨੇ ਜਾਂ ਖਾਹਿਸ਼ਾਂ ਨੇ, ਜਿਹੜੀਆਂ ਆਪਣੇ ਵਤਨ ਨੂੰ, ਆਪਣੀ ਮਿੱਟੀ ਨੂੰ ਵੇਖਣ ਦੀਆਂ, ਉਹਨੂੰ ਪੂਰਾ ਕਰਨ ਵਾਸਤੇ ਅਸੀਂ ਸਾਰੇ ਪੰਜਾਬ ਤੋਂ, ਉੱਧਰੋਂ ਇੱਧਰੋਂ ਸਭ ਨੂੰ ਮੈਂ ਕਹਾਂਗਾ ਕਿ ਇਹ ਸਾਂਝਾਂ ਵਧਾਈਏ, ਤਾਂ ਜੇ ਅਸੀਂ ਇਹਨਾਂ ਬਜ਼ੁਰਗਾਂ ਨੂੰ ਉਸ ਮਿੱਟੀ ਦੀ ਖੁਸ਼ਬੂ ਉਹ ਤੱਕ ਪਹੁੰਚਾ ਸਕੀਏ। ਔਰ ਇਹ ਸਾਂਝ ਜਿਹੜੀ ਹੈ ਇਹ ਸਾਡੇ ਅਗਲੇ ਵੇਲੇ ਦੇ ਵਿੱਚ ਸਾਡੀ ਤਰੱਕੀ ਦਾ, ਖੁਸ਼ੀ ਦਾ, ਮੁਹੱਬਤ ਦਾ ਸਬਬ ਬਣੇ। ਮੈਂ ਇੱਕ ਦੋਸਤਾਂ ਦੇ ਅੱਗੇ ਇੱਕ ਅਰਜ਼ ਕਰਦਾ ਛੋਟੀ ਜਿਹੀ। ਅੱਲਾਹ ਤਾਲਾ ਤੁਹਾਨੂੰ ਆਬਾਦ ਰੱਖੇ, ਸ਼ਾਦ ਰੱਖੇ, ਤੁਹਾਡੇ ਪ੍ਰੋਗਰਾਮ ਨੂੰ ਚਲਾਏ ਤੇ ਤੁਸੀਂ ਕਾਇਮ ਦੈਮ ਰਹੋ। ਤੇ ਅਸੀਂ ਵੀ ਆਉਂਦੇ ਜੀ, ਤੁਸੀਂ ਵੀ ਆਉਂਦੇ ਰਹੋ। ਬਹੁਤ ਜੀ, ਤੁਹਾਡੇ ਨਾਲ ਤੁਹਾਨੂੰ ਲਾਹੌਰ ਵੀ ਬੁਲਾਵਾਂਗੇ ਇਨਸ਼ਾਅੱਲਾ। ਤੇ ਇਹ ਸਾਡੇ ਵੱਲੋਂ ਤੁਹਾਡੇ ਬਾਣੇ ਨੇ, 2 ਸੂਟ ਨੇ। ਇਹ ਬਜ਼ੁਰਗੋ ਫੜਿਓ ਤੇਰਾ ਤਸਵੀਰ, ਫੋਟੋ ਇੱਧਰ ਵੇਖੋ, ਸਾਹਮਣੇ ਉਧਰ ਵੇਖੋ। ਜੀ ਅੱਜ ਅਸੀਂ 47 ਦੀ ਵੰਡ, 47 ਦੇ ਸੰਤਾਪ, ਉਹ ਸਿੱਕੜ ਦੁੱਕੜ, ਉਹ ਸੁਖਾੜ ਪਛਾੜ ਤੇ ਉਜਾੜੇ ਦੀ ਕਹਾਣੀ ਨੂੰ ਲੈ ਕੇ ਬੈਠੇ ਹਾਂ। ਔਰ ਇਸ ਸਿਲਸਿਲੇ ਵਿੱਚ ਪੰਜਾਬੀ ਲਹਿਰ ਜਾਂ ਸਾਡੇ ਪੰਜਾਬ ਵਿੱਚ, ਲਹਿੰਦੇ ਪੰਜਾਬ ਵਿੱਚ ਕੁਝ ਮਿੱਤਰ ਜਿਹੜੇ ਨੇ ਉਹ ਮੁਖਤਲਿਫ ਵੀਡੀਓਜ਼ ਰਾਹੀਂ, ਮੁਖਤਲਿਫ ਆਪਣੇ ਚੈਨਲਸ ਰਾਹੀਂ ਜਿਹੜਾ ਉਹ ਬਹੁਤ ਸੋਹਣਾ ਕੰਮ ਕਰ ਰਹੇ ਨੇ। ਔਰ ਇਸ ਸਾਂਝ ਵਿੱਚ ਚੁੱਕੇ ਜਿਹੜੀ 47 ਦਾ ਜਿਹੜਾ ਗੁਲੂਕਾਰਾ ਹੈ, ਪੰਜਾਬ ਦਾ ਸਾਂਝਾ ਗੁਲੂਕਾਰਾ ਹੈ। ਔਰ ਇਹ ਸਾਡੀ ਧਰਤੀ ਦੀ ਹਿੱਕ 'ਤੇ ਖਿੱਚੀ ਹੋਈ ਲਕੀਰ ਹੀ ਨਹੀਂ, ਸਗੋਂ ਸਾਡੇ ਜ਼ਿਹਨਾਂ, ਸਾਡੇ ਰਿਸ਼ਤਿਆਂ ਔਰ ਸਾਡੀ ਜਿਹੜੀਆਂ ਸਾਡੇ ਪੁਰਖ ਨੇ ਉਹਨਾਂ ਦੀਆਂ ਪਿੰਡਿਆਂ ਦੇ ਉੱਤੇ ਖਿੱਚੀ ਹੋਈ ਲਕੀਰ ਹੈ। ਤੇ ਇਸ ਲਕੀਰ ਦੇ ਹਵਾਲੇ ਨਾਲ ਔਰ ਇਸ ਦੁਕਾਨ ਦੇ ਹਵਾਲੇ ਨਾਲ ਅਸੀਂ ਇੱਕ ਅੱਜ ਤੋਂ 2-3 ਸਾਲ ਪਹਿਲਾਂ ਇੱਕ ਜਿਹੜਾ ਸਿਲਸਿਲਾ ਆਪਣਾ ਸ਼ੁਰੂ ਕੀਤਾ ਸੀ। ਉਸ ਸਿਲਸਿਲੇ ਨੂੰ ਹੀ ਅਗਾਂਹ ਵਧਾਇਆ ਤੇ ਉਹਦੇ ਲਈ ਅੱਜ ਅਸੀਂ ਫਿਰ ਮਿਲ ਬੈਠੇ ਹਾਂ। ਤੇ ਮੈਂ ਇਸ ਦੌਰਾਨ ਆਪਣੇ ਜਿਹੜੇ ਸਾਡੇ ਸੱਜਣ ਮਿੱਤਰ ਮੇਰੇ ਨਾਲ ਬੈਠੇ ਨੇ ਉਹਨਾਂ ਕੋਲੋਂ ਇੱਕ ਇੱਕ ਕਰਕੇ ਸਵਾਲ ਪੁੱਛਾਂਗਾ ਕਿ ਜਿਹੜਾ ਅਸੀਂ ਪੰਜਾਬੀ ਲਹਿਰ ਦੇ ਨਾਂ ਤੋਂ ਜਿਹੜੇ ਇੰਟਰਵਿਊਜ਼ ਕੀਤੇ ਔਰ ਪੂਰੀ ਦੁਨੀਆ ਵਿੱਚ ਵੇਖੇ ਗਏ, ਉਸ 'ਤੇ ਸਾਨੂੰ ਬਹੁਤ ਸਾਰਾ ਰਿਐਕਸ਼ਨ ਵੀ ਲੋਕਾਂ ਦਾ ਵੇਖਣ ਨੂੰ ਮਿਲਿਆ। ਤੇ ਮੈਂ ਉਹਨਾਂ ਦੇ ਜਿਹੜੇ ਆਗੂ ਨੇ
ਨਾਸਰ ਢਿੱਲੋਂ ਸਾਹਿਬ, ਉਹਨਾਂ ਨੂੰ ਪੁੱਛਾਂਗਾ ਕਿ ਉਹਨਾਂ ਦਾ ਇਸ ਪਿੱਛੇ ਮਕਸਦ ਕੀ ਸੀ ਔਰ ਉਹਨਾਂ ਨੂੰ ਇਹ ਹਲਾਸ਼ੇਰੀ ਕਿੱਥੋਂ ਮਿਲੀ ਔਰ ਉਹ ਕਿਵੇਂ ਇਸ ਪਾਸੇ ਆਏ ਔਰ ਉਹਨਾਂ ਨੇ ਪੰਜਾਬ ਦੇ ਇਸ ਸਾਂਝੇ ਦੁੱਖ ਨੂੰ ਆਪਣਾ ਦੁੱਖ ਜਾਣਿਆ ਔਰ ਉਹਨਾਂ ਬੁੱਢੀਆਂ ਰੂਹਾਂ ਨੂੰ, ਉਹਨਾਂ ਪੁਰਖਾਂ ਨੂੰ ਸਾਡੇ ਸਾਹਮਣੇ ਆਂਦਾ ਜਿਹੜੇ ਸਾਡੇ ਜਿਹੜੀ ਲੋਕ ਬਿਆਨੀਆਂ, ਸਾਡੀ ਤਵਾਰੀਖ ਜਿਹੜੀ ਹੈ ਆਪਣੇ ਸੀਨਿਆਂ ਵਿੱਚ ਸਾਂਭੀ ਬੈਠੇ ਨੇ। ਜੀ ਨਾਸਰ ਢਿੱਲੋਂ ਜੀ। ਜੀ ਇਜਾਜ਼ ਭਾਈ, ਇਹ ਕੋਈ ਅੱਜ ਤੋਂ 2-3 ਸਾਲ ਪਹਿਲੇ ਆਪਾਂ ਮੋਬਾਈਲ ਦੇ ਰਾਹੀਂ ਫੇਸਬੁੱਕ ਤੇ ਕੰਮ ਸਟਾਰਟ ਕੀਤਾ। ਇਹ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਰਿਕਾਰਡ ਕਰਕੇ ਤੇ ਸਾਰਿਆਂ ਦੇ ਰੂਬਰੂ ਕਰਨ ਦੀ ਇੱਕ ਜਿਹੜੀ ਰੀਤ ਚਲਾਈ। ਫਿਰ ਉਸ ਤੋਂ ਬਾਅਦ ਸਾਡੇ ਬੜੇ ਮਿੱਤਰ ਪਿਆਰੇ ਖਿਆਮ ਚੌਹਾਨ ਸਾਹਿਬ ਦੇਸੀ ਇਨਫੋਟੇਨਰ ਦੇ ਨਾਂ ਤੋਂ ਇਹਨਾਂ ਦਾ ਬੜਾ ਵਧੀਆ ਚੈਨਲ ਚੱਲ ਰਿਹਾ, ਉਹਨੂੰ ਵੇਖਦੇ ਹਾਂ। ਫਿਰ ਅਸੀਂ ਵੀ 1.5 ਸਾਲ ਪਹਿਲੇ YouTube ਤੇ ਜਿਹੜਾ ਆਪਣੀ ਵੀਡੀਓਜ਼ ਪਾਉਣੀਆਂ ਸਟਾਰਟ ਕਰ ਦਿੱਤੀਆਂ। ਉਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਵੀ ਇਹ ਸ਼ੌਕ ਕਿੱਥੋਂ ਪਿਆ, ਕਿਉਂ ਤੁਸੀਂ ਇਸ ਪਾਸੇ ਆਏ, ਕਿਉਂ ਤੁਹਾਨੂੰ ਇਹ ਲੱਗਾ ਕਿ ਇਹ ਜਿਹੜੀਆਂ ਸਟੋਰੀਜ਼ ਨੇ ਬਜ਼ੁਰਗ ਨੇ ਕਿਉਂ ਏਡੇ ਅਹਿਮ ਨੇ, ਤੇ ਉਹ ਮੈਂ ਦੱਸਿਆ। ਮੈਂ ਅਕਸਰ ਦੱਸਦਾ ਹੁੰਦਾ ਕਿ ਆਪਣੇ ਇਹ ਸਟੋਰੀਜ਼ ਜਾਂ ਕਹਾਣੀਆਂ ਜਾਂ ਇਸ ਦਾ ਸ਼ੌਕ ਸਾਨੂੰ ਆਪਣੇ ਵਡਕਿਆਂ ਤੋਂ ਮਿਲਿਆ। ਤੇ ਮੈਂ ਜੇ ਆਪਣੀ ਗੱਲ ਕਰਾਂ ਤਾਂ ਆਪਣੇ ਦਾਦਾ ਜੀ ਕੋਲ ਮੈਂ ਸ਼ਾਮ ਨੂੰ ਮਰੀਹਾਰ ਨੰਬਰਦਾਰ ਸਾਹਿਬ, ਉਹਨਾਂ ਦਾ ਜਨਰਲ ਸੀ ਕੋਲ ਡੈਥ ਹੋ ਗਈ, ਉਹਨਾਂ ਕੋਲ ਰਾਤ ਨੂੰ ਬਹਿਣਾ, ਉਹਨਾਂ ਨੇ ਬੜੀਆਂ ਗੱਲਾਂ ਦੱਸਣੀਆਂ, ਮੈਂ ਘੰਟਾ ਡੇਢ ਉਹਨਾਂ ਕੋਲ ਲਾਜ਼ਮੀ ਸਪੈਂਡ ਕਰਨਾ। ਫਿਰ ਅੱਬਾ ਜੀ ਦੇ ਕੋਲੋਂ ਚਾਚਾ ਜੀ ਹੁਣੀ ਵੀ ਹੁਣ 2007 'ਚ ਵੀ ਉੱਧਰੋਂ ਹੋ ਕੇ ਆਏ ਵੀ ਉਹਨਾਂ ਕਹਾਣੀਆਂ ਦੱਸਣੀਆਂ ਅਸੀਂ ਕਿਵੇਂ ਰਹਿੰਦੇ ਹਾਂ। ਅਸੀਂ 93 'ਚ ਇੱਧਰ ਆ ਗਏ ਜਦੋਂ 12 ਵਜੀਆਂ, ਤੇ ਆਲੇ ਦੁਆਲੇ ਦੇ ਜਿਹੜੇ ਬੰਦੇ ਸਨ ਉਹਨਾਂ ਦੇ ਨਾਂ ਦੱਸਣੇ, ਉਹ ਫਲਾਣਿਆਂ ਨਾਲ ਬੜਾ ਆਪਣਾ ਤਲਕ ਸੀ, ਉੱਧਰ ਬੜਾ ਆਪਣਾ ਹਿਸਾਬ ਕਿਤਾਬ ਸੀ, ਪੁਰਾਣਾ ਪਿੰਡ ਆਪਣਾ। ਉਹ ਫਿਰ ਇੱਕ ਤਾਂਘ ਜੀ, ਇੱਕ ਖਿੱਚ ਜੀ ਪੈਦਾ ਹੋ ਗਈ। ਠੀਕ ਹੈ, ਉਹ ਉਸੇ ਹੀ ਖਿੱਚ ਨੂੰ ਫਿਰ ਪਿਆਰ ਸੀ ਥੋੜ੍ਹਾ ਜਿਹਾ ਨਾ ਚੜ੍ਹਦੇ ਪੰਜਾਬ ਦੇ ਨਾਲ, ਅਤੇ ਆਪਣੇ ਪੰਜਾਬੀਅਤ ਨਾਲ, ਪੰਜਾਬ ਨਾਲ, ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ। ਅਤੇ ਅਸੀਂ ਕਿਹਾ ਕਿਉਂ ਨਾ ਇਹਨੂੰ ਫਿਜ਼ੀਕਲੀ ਕੀਤਾ ਜਾਵੇ, ਕਿਉਂਕਿ ਲਿਖਣ ਵਾਲੇ ਲਿਖਾਰੀ ਜਾਂ ਰਾਈਟਰਾਂ 'ਤੇ ਬਹੁਤ ਸਾਰਿਆਂ ਨੇ ਲਿਖਿਆ, ਲੇਕਿਨ ਹੁਣ ਅਗਲਾ ਦੌਰ ਜਿਹੜਾ ਆ ਰਿਹਾ ਉਹ ਕੁਛ ਇਸ ਤਰ੍ਹਾਂ ਦਾ ਆ ਰਿਹਾ ਕਿ ਲੋਕ ਜਿਹੜਾ ਇਹਨਾਂ ਨੂੰ ਡਿਜੀਟਲਾਈਜ਼ ਹੋ ਗਿਆ ਕਹਿ ਲਓ ਤੁਸੀਂ, ਇਹ ਆਪਣੇ TV ਚੈਨਲਾਂ 'ਤੇ ਜਾਂ ਮੋਬਾਈਲ ਜਿਹੜਾ ਵਾ ਸਾਰਿਆਂ ਦੇ ਕੋਲ ਐਂਡਰੋਇਡ ਆ ਗਿਆ, ਸਮਾਰਟਫੋਨ ਆ ਗਏ, ਉਹਨਾਂ 'ਤੇ ਵੇਖਦੇ ਆ। ਅਤੇ ਅਸੀਂ ਫਿਰ ਇਹ ਪ੍ਰੋਗਰਾਮਸ ਜਿਹੜੇ ਆ ਸਟਾਰਟ ਕਰ ਦਿੱਤੇ। ਉਹ ਜਿਵੇਂ ਚੌਹਾਨ ਸਾਹਿਬ ਬੈਠੇ ਆ, ਮੈਂ ਗੱਲ ਦੱਸਾਂ ਕਿ ਇਹਨਾਂ ਦਾ ਇੱਕ ਪ੍ਰੋਗਰਾਮ ਸੀ, ਉਹਦੇ ਵਿੱਚ 4 ਸਾਲ ਦਾ ਬੱਚਾ ਸੀ, ਉਹ ਆਪਣੇ ਪਿਓ ਦੇ ਮੋਢਿਆਂ 'ਤੇ ਬੈਠਾ ਸੀ, ਉਹਨੂੰ ਕਿਸੇ ਨੇ ਚਾਕੂ ਜਾਂ ਕੋਈ ਚੀਜ਼ ਮਾਰੀ ਅਤੇ ਉਹਦਾ ਪਿਓ ਜ਼ਖਮੀ ਹੋ ਗਿਆ, ਅਤੇ ਉਹ ਡਿੱਗ ਪਿਆ ਬੱਚਾ ਜਿਹੜਾ, ਅਤੇ ਉਹ ਮਰ ਗਿਆ ਜਾਂ ਗੁੰਮ ਹੋ ਗਿਆ, ਇਹਦਾ ਨਹੀਂ ਆਈਡੀਆ। ਅਤੇ ਉਹ ਬੱਚਾ ਜਿਹੜਾ ਨਾ ਬਾਅਦ 'ਚ ਉਹ ਜੁਦਾ ਹੋ ਗਿਆ ਆਪਣੇ ਮਾਂ ਬਾਪ ਤੋਂ, ਪਿਓ ਤੋਂ। ਅਤੇ ਉਹ ਇੱਕ ਨਾ ਜਾਂਦਾ ਸੀ ਟਰੱਕ, ਚੌਹਾਨ ਸਾਹਿਬ ਨੇ ਵੀਡੀਓ ਰਿਕਾਰਡ ਕੀਤੀ ਵੀ ਟਰੱਕ ਜਾਵੇ ਅਤੇ ਬੱਚਾ 4 ਸਾਲ ਦਾ ਉਹਦੇ ਨਾ ਮਗਰ ਭੱਜੇ ਵੀ ਮੈਨੂੰ ਵੀ ਲੈ ਜਾਓ। ਅਤੇ ਮੇਰਾ ਆਪਣਾ ਪੁੱਤ ਹੁਣ 4 ਸਾਲ ਦਾ, ਅਤੇ ਮੈਨੂੰ ਐਂ ਹੀ ਲੱਗਦਾ ਵੀ ਜਿਵੇਂ ਉਹਦੇ ਪਿੱਛੇ ਮੇਰਾ ਪੁੱਤ ਦੌੜਨ ਡਿਆ, ਇਵੇਂ ਦਾ ਦਰਦ ਮਹਿਸੂਸ ਹੁੰਦਾ। ਫਿਰ ਅਸੀਂ ਇਹਦੇ ਵਿੱਚ ਜਿਹੜੀ ਇਹਦੀ ਤੇ ਅਖਰਾਜਾਤ ਆਉਂਦੇ, ਕੰਟਰੀਬਿਊਸ਼ਨ ਹੁੰਦੀ, ਉਹ ਮੈਂ ਅਤੇ ਭੁਪਿੰਦਰ ਸਿੰਘ ਲਵਲੀ ਅਸੀਂ ਪਾਰਟਨਰ ਹਾਂ। ਅਸੀਂ ਬਿਜ਼ਨਸ ਸਾਡਾ ਛੋਟਾ ਜਿਹਾ, ਉਹਦੇ 'ਚੋਂ ਹੀ ਕੱਢ ਕੇ ਖਰਚਾ ਤੇ ਆਪਾਂ ਵੀਡੀਓਜ਼ ਰਿਕਾਰਡ ਕਰੀ ਦੀਆਂ। ਅਤੇ ਕੋਸ਼ਿਸ਼ ਇਹ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਉਹਨਾਂ ਨੂੰ ਰਿਕਾਰਡ ਕਰਕੇ ਉਹਨਾਂ ਦੀ ਹਕੀਕਤ, ਉਹਨਾਂ ਦੀ ਆਪ ਬੀਤੀ ਹੈ, ਲੋਕਾਂ ਤੱਕ ਰੱਖੀ ਜਾਏ। ਕਿ ਅਸੀਂ ਪਹਿਲੋਂ ਬੜੇ ਅੱਛੇ ਤਰੀਕੇ ਨਾਲ ਪਿਆਰ ਮੁਹੱਬਤ ਨਾਲ, ਇੱਕ ਨਾਲ ਮੋਹ ਪਿਆਰ ਸੀ ਸਾਰਿਆਂ ਨਾਲ, ਉਸ ਨਾਲ ਵੱਸਦੇ ਸਾਂ। ਅਤੇ ਅਸੀਂ ਕਿਉਂ ਨਹੀਂ ਹੁਣ 2 ਮੁਲਕ ਜੇ ਬਣ ਵੀ ਗਏ ਤਾਂ ਕੋਈ ਗੱਲ ਨਹੀਂ, ਲੇਕਿਨ ਅਸੀਂ ਅੱਛੇ ਗਵਾਂਢੀਆਂ ਤਰ੍ਹਾਂ 'ਤੇ ਵੱਸ ਸਕਦੇ ਹਾਂ। ਅਤੇ ਇਹਨਾਂ ਹੀ ਗੱਲਾਂ ਤੋਂ ਇੰਸਪਾਇਰ ਹੋ ਕੇ ਅਤੇ ਚੌਹਾਨ ਸਾਹਿਬ ਦੀਆਂ ਵੀਡੀਓਜ਼ ਜਾਂ ਦੂਸਰੀਆਂ ਇਸ ਤਰ੍ਹਾਂ ਦਾ ਪੰਜਾਬ ਦੇ ਪੰਜਾਬੀਅਤ ਨਾਲ ਪਿਆਰ ਦਾ ਕਰਕੇ ਇਸ ਪਾਸੇ ਨੂੰ ਤੁਰ ਪਏ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਔਰਗਨਾਈਜ਼ ਕਰਵਾਇਆ ਸੀ, ਜਿਨ੍ਹਾਂ ਬਜ਼ੁਰਗਾਂ ਦੇ ਇੰਟਰਵਿਊਜ਼ ਕੀਤੇ ਸੀ, ਉਹਨਾਂ ਦੀ ਦਿਲਜੋਈ ਵਾਸਤੇ, ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਕੁਛ ਅਸੀਂ ਇੱਕ ਖਾਣੇ ਦਾ ਅਰੇਂਜ ਕੀਤਾ, ਸਾਰਿਆਂ ਨੂੰ ਇਕੱਠੇ ਕੀਤਾ, ਫਿਰ ਉਹਨਾਂ ਨੂੰ ਕੁਛ ਤੋਹਫੇ ਤਹਾਇਫ ਦਿੱਤੇ ਵੀ ਕਿਉਂ ਨਾ 14 ਅਗਸਤ ਆਉਂਦੀ ਹੈ ਅਤੇ ਕਿਉਂ ਅਸੀਂ ਦੂਜੇ ਅਖਰਾਜਾਤ ਖਰਚੇ ਕਰਦੇ ਹਾਂ, ਅਤੇ ਕਿਉਂ ਨਾ ਅਸੀਂ ਇਹਨਾਂ ਬਜ਼ੁਰਗਾਂ 'ਤੇ ਅਸੀਂ ਕਿਉਂ ਨਹੀਂ ਖਰਚਾ ਕਰ ਸਕਦੇ। ਇਹਨਾਂ ਦੀ ਦਿਲਜੋਈ ਵੀ ਖੁਸ਼ ਹੋਣ ਵੀ ਅਸੀਂ ਇੰਨਾ ਕੁਛ ਗਵਾਇਆ ਆ 47 ਦੇ ਵਿੱਚ, ਅਤੇ ਹੁਣ ਸਾਡੇ ਬੱਚੇ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਸਾਨੂੰ ਸਪੋਰਟ ਕਰਦੀਆਂ, ਸਾਡੀ ਹੌਸਲਾ ਅਫਜ਼ਾਈ ਕਰਦੀਆਂ। ਬਸ ਇਹ ਦਿਲ 'ਚ ਗੱਲ ਸੀ ਜਿਹਦਾ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਔਰਗਨਾਈਜ਼ ਕਰਾਇਆ। ਬਹੁਤ ਵਧੀਆ ਜੀ। ਤਾਰੀਖ ਨੂੰ ਸਾਂਭਣ ਦਾ ਵੀ ਇਹਦੇ ਵਿੱਚ ਇੱਕ ਬੜਾ ਅੱਛਾ ਉਪਰਾਲਾ ਹੈ ਕਿ ਅਸੀਂ ਉਸ ਤਾਰੀਖ ਨੂੰ, ਉਸ ਵਾਪਰੀ ਨੂੰ, ਜਿਹਨਾਂ ਲੋਕਾਂ 'ਤੇ ਕਥਾ ਵਾਪਰੀ ਹੈ, ਉਹਨੂੰ ਅਸੀਂ ਜਿਹੜਾ ਹੈ ਉਹ ਬੜੇ ਅੱਛੇ ਤਰੀਕੇ ਨਾਲ ਪੰਜਾਬੀ ਲਹਿਰ ਜਿਹੜੀ ਉਹ ਸਾਂਭ ਰਹੀ ਹੈ। ਇਸ ਦੇ ਨਾਲ ਕੁਝ ਹੋਰ ਵੀ ਦੋਸਤ ਜਿਹੜੇ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਵਿੱਚ, ਲਹਿੰਦੇ ਪੰਜਾਬ ਵਿੱਚ, ਚੜ੍ਹਦੇ ਪੰਜਾਬ ਵਿੱਚ ਵੀ ਉਹਨਾਂ ਦੀ ਵੇਖਾ ਵੇਖੀ ਇਹ ਕੰਮ ਜਿਹੜਾ ਹੈ ਉਹ ਜਾਰੀ ਹੋਇਆ, ਔਰ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਦਾਸਤਾਨਾਂ ਨੇ ਉਹ ਸਾਡੇ ਸਾਹਮਣੇ ਆਈਆਂ, ਔਰ ਲੋਕਾਂ ਦੇ ਵਿਚਾਰ ਸਾਹਮਣੇ ਆਏ, ਮੁਖਤਲਿਫ ਤਰੀਕਿਆਂ ਦੇ ਵਿਚਾਰ ਸਾਹਮਣੇ ਆਏ ਕਿ ਉਸ ਵਿੱਚ ਜਿਹੜੀ ਉਹਨਾਂ ਦਾ ਪਿਆਰ ਭਰਪਣ ਸੀ, ਭਾਈਚਾਰਾ ਸੀ, ਉਸ ਨੂੰ ਕਿਵੇਂ ਢਾਲ ਲੱਗੀ।
ਤੇ ਸਾਡੇ ਨਾਲ ਇਸ ਵੇਲੇ ਖਿਆਮ ਚੌਹਾਨ ਜੀ ਹੋਰੀ ਨੇ। ਅਸੀਂ ਉਹਨਾਂ ਕੋਲੋਂ ਵੀ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਹ ਪ੍ਰੇਰਨਾ ਕਿੱਥੋਂ ਮਿਲੀ, ਕਿਉਂਕਿ ਪੰਜਾਬੀ ਲਹਿਰ ਤੋਂ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਬੜਾ ਭਰਵੇਂ ਤਰੀਕੇ ਨਾਲ ਸਾਡੇ ਸਾਹਮਣੇ ਆਇਆ। ਇਹ ਵੀ ਪਿੰਡ ਪਿੰਡ ਜਾ ਕੇ ਉਹਨਾਂ ਬੁੱਢੀਆਂ ਰੂਹਾਂ ਨੂੰ ਮਿਲ ਕੇ ਤੇ ਉਹਨਾਂ ਦੇ ਜਿਹੜੇ ਵਿਚਾਰ ਜਿਹੜੇ ਨੇ ਰਿਕਾਰਡ ਕਰਦੇ ਰਹੇ ਨੇ। ਤੇ ਅਸੀਂ ਇਹਨਾਂ ਕੋ ਵੀ ਇਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਇਹ ਪ੍ਰੇਰਨਾ ਕਿੱਥੋਂ ਮਿਲੀ ਤੇ ਇਹ ਕੀ ਸਮਝਦੇ ਨੇ ਕਿ ਇੰਜ ਅਸੀਂ ਆਪਣੇ ਪੰਜਾਬੀ ਲੋਕਾਂ ਨੂੰ ਨਜ਼ਦੀਕ ਲਿਆ ਸਕਦੇ ਹਾਂ, ਉਹਨਾਂ ਰਿਸ਼ਤਿਆਂ ਨੂੰ ਮੁੜ ਕੇ ਉਜਾਗਰ ਕਰ ਸਕਦੇ ਹਾਂ। ਜੀ ਚੌਹਾਨ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਕਿ ਤੁਸੀਂ ਇਸ ਫੋਰਮ ਉੱਤੇ ਸਾਨੂੰ ਇਹ ਮੌਕਾ ਦਿੱਤਾ ਕਿ ਆਪਣੇ ਦਿਲ ਵਿੱਚ ਲੁਕੀਆਂ ਹੋਈਆਂ ਜਿਹੜੀਆਂ ਗੱਲਾਂ ਨੇ, ਜਿਹੜੇ ਅਸੀਂ ਪਹਿਲੇ ਕੈਮਰੇ ਦੇ ਪਿੱਛੇ ਬਹਿ ਕੇ, ਮੇਰੀ ਆਦਤ ਹੈ ਕਿ ਹਮੇਸ਼ਾ ਮੈਂ ਕੈਮਰੇ ਦੇ ਪਿੱਛੇ ਬਹਿ ਕੇ ਰਿਕਾਰਡ ਕਰਦਾ। ਮੈਂ ਇਹ ਸਮਝਦਾ ਕਿ ਸ਼ਾਇਦ ਮੇਰੀ ਜ਼ਾਤ ਉਨੀ ਇੰਪੋਰਟੈਂਟ ਨਹੀਂ ਹੈ ਜਿੰਨੀ ਉਹ ਗੱਲ ਅਹਿਮ ਹੈ, ਜਿੰਨੀ ਉਹ ਗੱਲ ਭਾਰ ਰੱਖਣ ਵਾਲੀ ਹੈ ਜਾਂ ਹਸਤੀ ਭਾਰ ਰੱਖਣ ਵਾਲੀ ਹੈ ਜਿਹੜੀ ਮੇਰੇ ਸਾਹਮਣੇ ਬੈਠੀ ਹੈ। ਜਿਵੇਂ ਕਿ ਨਾਸਰ ਢਿੱਲੋਂ ਸਾਹਿਬ ਨੇ ਕਿਹਾ ਕਿ ਬਚਪਨ ਦੇ ਵਿੱਚ ਸਾਨੂੰ ਤਾਂ ਕਹਾਣੀਆਂ ਹੀ ਇਹ ਸੁਣਨ ਨੂੰ ਮਿਲੀਆਂ, ਨਾਨੀ ਦਾਦੀ ਕੋਲੋਂ ਜਿਨ੍ਹਾਂ ਪਰੀਆਂ ਦੀਆਂ ਕਹਾਣੀਆਂ ਅਸੀਂ ਬਚਪਨ 'ਚ ਨਿੱਕੇ ਹੁੰਦਿਆਂ ਨਹੀਂ ਸੁਣੀਆਂ। ਅਸੀਂ ਪੀੜਾਂ ਦੀਆਂ, ਹੌਕਿਆਂ ਦੀਆਂ, ਹਾਵਾਂ ਦੀਆਂ, ਹੰਝੂਆਂ ਦੀ ਕਹਾਣੀਆਂ ਸੁਣੀਆਂ, ਪਿੰਡ ਛੱਡਣ ਦੀਆਂ ਕਹਾਣੀਆਂ। ਔਰ ਜਦੋਂ ਨਾਨੀ ਦਾਦੀ ਆਪਣੇ ਪਿੰਡ ਦੀ ਗੱਲ ਸੁਣਾਉਂਦੀਆਂ ਸਨ, ਮੈਨੂੰ ਉਸ ਪਿੰਡ ਨਾਲ ਪਿਆਰ ਹੋ ਗਿਆ ਸੀ। ਮੈਂ ਬਹਿ ਕੇ ਕੱਚੀ ਪੈਨਸਲ ਲੈ ਕੇ ਕਾਗਜ਼ ਉੱਤੇ ਨਕਸ਼ੇ ਬਣਾਈ ਰੱਖਣੇ ਉਸ ਪਿੰਡ ਦੇ। ਫਿਰ ਦਾਦੀ ਨੂੰ ਪੁੱਛਣਾ, ਨਾਨੀ ਨੂੰ ਪੁੱਛਣਾ ਕਿ ਇਹ ਵੇਖੋ ਹੁਣ ਨਕਸ਼ਾ ਤੁਹਾਡੇ ਪਿੰਡ ਦਾ ਠੀਕ ਬਣਿਆ। ਕਦੇ ਕਦੇ ਉਹਨਾਂ ਨੇ ਕਹਿਣਾ ਨਹੀਂ, ਇਹ ਇੱਕ ਘਰ ਤਾਂ ਤੂੰ ਬਣਾਇਆ ਹੀ ਨਹੀਂ ਗੁੱਟ 'ਤੇ, ਇਹ ਤਾਂ ਫਲਾਣੇ ਦਾ ਘਰ ਤੂੰ ਨਹੀਂ ਬਣਾਇਆ। ਇਹ ਗਲੀ ਜਿਹੜੀ ਇਹਨੂੰ ਜਾਂਦੀ ਸੀ ਦੱਖਣ ਵਾਲੇ ਪਾਸੇ, ਇਹ ਤੂੰ ਡਿੰਗੀ ਕਰਤੀ ਹੈ। ਇਹ ਕੁਤਬ ਵਾਲੇ ਪਾਸੇ ਜਿਹੜੀ ਜਾਂਦੀ ਹੈ, ਇਹ ਹੁਣ ਤੂੰ ਸਹੀ ਨਹੀਂ ਬਣਾਈ। ਤੇ ਕਦੇ ਕਦੇ ਉਹਨਾਂ ਨੇ ਬਹੁਤ ਪਿਆਰ ਵੀ ਕਰਨਾ। ਯਾਨੀ ਉਹਨਾਂ ਦੇ ਪਿੰਡ ਦੀਆਂ ਕਹਾਣੀਆਂ ਸੁਣ ਕੇ ਉਸ ਪਿੰਡ ਨਾਲ ਪਿਆਰ ਹੋਇਆ। ਦਿਲ ਕਰਦਾ ਸੀ ਉਹ ਇਲਾਕਾ ਜਾ ਕੇ ਦੇਖਿਆ ਜਾਏ। ਜਦੋਂ ਇਹ ਖੋਜ ਲਾਉਣ ਪਰ ਉਹ ਇੰਟਰਨੈਟ 'ਤੇ ਸਰਚ ਕਰਨਾ ਸ਼ੁਰੂ ਕੀਤਾ ਉਸ ਪਾਰਟੀਸ਼ਨ ਬਾਰੇ, ਉਸ ਵੰਡ ਬਾਰੇ, ਤੇ ਮੈਨੂੰ ਇੱਕ ਹੋਰ ਚੀਜ਼ ਦਾ ਪਤਾ ਲੱਗਿਆ ਕਿ ਜਿਹੜਾ ਦੂਸਰਾ ਪਾਸਾ ਹੈ ਉਸੇ ਹੋਰ ਬਿਆਨੀਆਂ ਦੱਸਿਆ ਜਾ ਰਿਹਾ, ਸਾਡੇ ਲੋਕਾਂ ਨੂੰ ਹੋਰ ਦੱਸਿਆ ਜਾ ਰਿਹਾ। ਉੱਧਰ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਸਾਰੇ ਜ਼ੁਲਮ ਮੁਸਲਮਾਨਾਂ ਨੇ ਹੀ ਕੀਤੇ, ਇੱਧਰ ਇਹ ਦੱਸਿਆ ਜਾ ਰਿਹਾ ਕਿ ਸਾਰੇ ਜ਼ੁਲਮ ਸਿੱਖਾਂ ਨੇ ਕੀਤੇ। ਮੈਂ ਉਸ ਵੇਲੇ ਇਹ ਸੋਚਿਆ ਕਿ ਕਿਉਂ ਨਾ ਇੱਕ ਦੂਜੇ ਨੂੰ ਇੱਕ ਦੂਜੇ ਦੀਆਂ ਪੀੜਾਂ ਦੱਸੀਆਂ ਜਾਣ, ਕਿਉਂਕਿ ਪੀੜਾਂ ਦੀ ਸਾਂਝ ਜਿਹੜੀ ਹੈ ਨਾ ਦੁਨੀਆ ਦੀ ਸਭ ਤੋਂ ਵੱਡੀ ਸਾਂਝ ਹੈ। ਜਦੋਂ ਸਾਨੂੰ ਇੱਕ ਦੂਜੇ ਨੂੰ ਪਤਾ ਲੱਗੇਗਾ ਕਿ ਦੂਜੇ ਦੇ ਕੀ ਦੁੱਖ ਨੇ, ਤੇ ਸ਼ਾਇਦ ਸਾਨੂੰ ਇੱਕ ਦੂਜੇ ਨੂੰ ਸਮਝਣ ਦਾ ਬਿਹਤਰ ਮੌਕਾ ਮਿਲੇਗਾ। ਮੈਨੂੰ ਸ਼ੇਖ ਸਾਦੀ ਰਹਿਮਤੁल्लाह अलैह ਦੀ ਇੱਕ ਹਕਾਇਤ ਯਾਦ ਆਉਂਦੀ ਹੈ। ਉਹ ਕਹਿੰਦੇ ਨੇ ਕਿ ਮੈਂ ਇੱਕ ਜੰਗਲ ਵਿੱਚੋਂ ਲੰਘਦਾ ਹੁੰਦਾ ਸੀ, ਜੰਗਲ ਬੀਆਬਾਨ 'ਚੋਂ। ਉੱਥੇ ਦੋ ਅਲੱਗ-ਅਲੱਗ ਨਸਲਾਂ ਦੇ ਜਾਨਵਰ, ਪਰਿੰਦੇ ਜਿਹੜੇ ਨੇ, ਇੱਕ ਸਮਝ ਲਓ ਕਿ ਤੋਤਾ, ਇੱਕ ਮੰਨ ਕੇ ਚੱਲੀਏ ਕਿ ਘੁੱਗੀ, ਉਹ ਆਪਸ 'ਚ ਇਕੱਠੇ ਬੈਠੇ ਹੁੰਦੇ ਸੀ। ਔਰ ਮੈਂ ਹੈਰਾਨ ਹੁੰਦਾ ਸੀ ਵੀ ਦੋ ਨਸਲਾਂ, ਦੋ ਅਲੱਗ-ਅਲੱਗ ਰੰਗ ਨੇ, ਦੋ ਅਲੱਗ-ਅਲੱਗ ਬੋਲੀਆਂ ਨੇ, ਲੇਕਿਨ ਇਹ ਇਕੱਠੇ ਕਿਉਂ ਬਹਿੰਦੇ ਆ। ਬੜੇ ਅਰਸੇ ਤੋਂ ਬਾਅਦ ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਮੈਂ ਦੇਖਿਆ ਕਿ ਦੋਨੋਂ ਇੱਕ ਇੱਕ ਪੈਰ ਤੋਂ ਡੁੱਡੇ ਆ, ਇੱਕ ਇੱਕ ਪੈਰ ਉਹਨਾਂ ਦਾ ਨਹੀਂ, ਲੰਗੜੇ ਆ ਦੋਨੋਂ ਇੱਕ ਇੱਕ ਪੈਰ ਤੋਂ। ਯਾਨੀ ਇੱਕੋ ਜਿਹੀਆਂ ਪੀੜਾਂ, ਇੱਕੋ ਜਿਹੇ ਦੁੱਖ, ਇੱਕੋ ਜਿਹੇ ਰੋਗ ਵੀ ਲੋਕਾਂ ਨੂੰ ਕਰੀਬ ਲੈ ਆਉਂਦੇ ਆ। ਤੇ ਸਾਡੀ ਬੋਲੀ ਸਾਂਝੀ, ਸਾਡਾ ਕਲਚਰ ਸਾਂਝਾ, ਫਿਰ ਦੁਸ਼ਮਣੀ ਕਾਦੀ। ਹੱਦਾਂ ਕਾਇਮ ਰਹਿਣ, ਮੁਲਕ ਵਸਣ, ਕੰਧਾਂ ਰਹਿਣ, ਲੇਕਿਨ ਕੰਧਾਂ ਵਿੱਚ ਬਾਰੀਆਂ ਤੇ ਬੂਹੇ ਤੇ ਬਣਾਏ ਜਾ ਸਕਦੇ, ਇੱਕ ਦੂਜੇ ਨਾਲ ਅੱਛਾ ਲੈਣ ਦੇਣ ਤਾਂ ਰੱਖਿਆ ਜਾ ਸਕਦਾ। ਇਹ ਗੱਲ ਸੀ ਔਰ ਇਹ ਲੈ ਕੇ ਮੈਂ ਆਪਣੇ ਦੁੱਖ, ਬਜ਼ੁਰਗਾਂ ਦੇ ਦੁੱਖ ਦਰਦ ਰਿਕਾਰਡ ਕਰਨੇ ਸ਼ੁਰੂ ਕੀਤੇ। ਔਰ ਫਿਰ ਇਹ ਦੁੱਖ ਦਰਦ ਵਾਕਈ ਪਹੁੰਚੇ ਔਰ ਪੂਰੀ ਦੁਨੀਆ 'ਚ ਪਹੁੰਚੇ ਔਰ ਸਾਰੇ ਲੋਕਾਂ ਨੂੰ ਪਤਾ ਵੀ ਲੱਗਿਆ ਕਿ ਦੁੱਖ ਦਰਦ ਦੋਹਾਂ ਘਰਾਂ ਦੇ ਸਾਂਝੇ ਨੇ। ਇਹ ਗੱਲ ਸੀ ਜੀ। ਜੀ ਚੌਹਾਨ ਸਾਹਿਬ, ਬਹੁਤ ਸੋਹਣੀ ਗੱਲ ਕੀਤੀ ਤੁਸੀਂ ਕਿ ਇਹ ਕੰਧਾਂ ਵੀ ਬਰਕਰਾਰ ਰਹਿਣ, ਇਹ ਹੱਦਾਂ ਸਰਹੱਦਾਂ, ਇਹ ਵਲਗਣਾ ਵੀ ਬਰਕਰਾਰ ਰਹਿਣ, ਇਹ ਪਰ ਉਹਨਾਂ ਵਿੱਚ ਇੱਕ ਬਾਰੀ ਵੀ ਖੁੱਲ੍ਹਣੀ ਚਾਹੀਦੀ ਹੈ। ਔਰ ਐਸੀ ਬਾਰੀ ਜਿਸ 'ਚੋਂ ਤਾਜ਼ਾ ਹਵਾ ਹੈ, ਜਿਹਦੇ 'ਚੋਂ ਪਿਆਰ, ਭਰੋਪਣ, ਮੁਹੱਬਤ ਦੀ ਜਿਹੜੀ ਹੈ ਉਹ ਖੁਸ਼ਬੂ ਆਵੇ। ਅਸੀਂ ਅੱਜ ਇਹ ਸਾਡੀ ਜਿਹੜੀ ਨੌਜਵਾਨ ਨਸਲ ਹੈ, ਇਹਦੇ 'ਤੇ ਕੋਈ ਡਾਇਰੈਕਟ ਅਸਰ ਨਹੀਂ ਪਿਆ ਤਕਸੀਮ ਹਿੰਦ ਦਾ ਜਾਂ ਤਕਸੀਮ ਪੰਜਾਬ ਦਾ। ਮੈਂ ਇਹਨੂੰ ਤਕਸੀਮ ਪੰਜਾਬ ਹੀ ਕਹਾਂਗਾ, ਚੂँਕਿ ਇਹਦੇ ਵਿੱਚ ਜਿਹੜੀ ਵੰਡ ਹੋਈ, ਪਾਕਿਸਤਾਨ ਹਿੰਦੁਸਤਾਨ ਬਣਿਆ ਅਤੇ ਪੰਜਾਬ ਦਾ ਹੀ ਸੀਨਾ ਚੀਰਿਆ ਗਿਆ, ਪੰਜਾਬ ਨੂੰ ਹੀ ਦੋ ਟੋਟੇ ਕੀਤੇ ਗਏ। ਅਤੇ ਇਸ ਦਾ ਸਾਡੇ ਉੱਤੇ
ਜਾਂ ਸਾਡੇ ਤੋਂ ਪਹਿਲੀਆਂ ਜਿਹੜੀਆਂ 2 ਜਨਰੇਸ਼ਨਾਂ ਨੇ ਜਿਨ੍ਹਾਂ ਨੇ ਪਾਕਿਸਤਾਨ 'ਚ ਆਣ ਕੇ ਜਿਨ੍ਹਾਂ ਦਾ ਜਨਮ ਹੋਇਆ, ਉਹਨਾਂ 'ਤੇ ਡਾਇਰੈਕਟ ਕੋਈ ਅਸਰ ਨਹੀਂ, ਲੇਕਿਨ ਇਨਡਾਇਰੈਕਟ ਉਹਨਾਂ ਕੋਲ ਅੰਮ੍ਰਿਤਸਰ ਦੀ ਜਾਂ ਗੁਰਦਾਸਪੁਰ ਦੀ ਆਬੋ ਹਵਾ, ਉੱਥੋਂ ਦੇ ਘਰਾਂ ਦੇ ਨਕਸ਼ੇ, ਉੱਥੋਂ ਦੇ ਰਾਹਾਂ ਦੇ ਉੱਥੋਂ ਦੀਆਂ ਉਹ ਜਿਹੜੀਆਂ ਰਾਹਾਂ ਨੇ, ਉੱਥੋਂ ਦੀ ਹਵਾ ਦੀ ਖੁਸ਼ਬੂ ਜਿਹੜੀ ਹੈ, ਉਹ ਸਾਰੀ ਦੀ ਸਾਰੀ ਆਬੋ ਹਵਾ ਸਾਡੇ ਪੁਰਖਾਂ ਰਹੀ ਆਪਣੀ। ਤੇ ਸਾਡੇ ਨਾਲ ਸਾਡੇ ਸ਼ਹਿਰ ਦੇ ਲੈਲਪੁਰ ਸ਼ਹਿਰ ਦੇ ਬੜੇ ਅੱਛੇ ਸੂਝਵਾਨ ਔਰ ਸਾਡੇ ਬਹੁਤ ਮਿਹਰਬਾਨ ਪੰਜਾਬੀ ਅਦਬ ਨਾਲ, ਪੰਜਾਬੀ ਲੋਕਾਂ ਨਾਲ ਪਿਆਰ ਕਰਨ ਵਾਲੇ ਚੌਧਰੀ ਅਹਿਮਦ ਹੋਰੀ ਵੀ ਮੌਜੂਦ ਨੇ। ਮੈਂ ਉਹਨਾਂ ਕੋਲੋਂ ਵੀ ਤਕਸੀਮ ਬਾਰੇ, ਇਹ ਜਿਹੜੀ ਵੰਡ ਹੈ, ਇਹ ਜਿਹੜਾ ਬਟਵਾਰਾ ਹੈ, ਇਹਦੇ ਬਾਰੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗਾ। ਜੀ ਚੌਧਰੀ ਸਾਹਿਬ। ਬਹੁਤ ਬਹੁਤ ਸ਼ੁਕਰੀਆ ਜੀ। ਜੱਜ ਸਾਹਿਬ, ਤੁਸੀਂ ਹੁਣੇ ਆਖਿਆ ਸੀ ਕਿ ਇਹ ਜਿਹੜੀ ਵੰਡ ਹੈ ਪੰਜਾਬ ਦੀ ਵੰਡ ਹੋਈ ਹੈ, ਪਾਕਿਸਤਾਨ ਦੀ ਜਾਂ ਹਿੰਦੁਸਤਾਨ ਦੀ ਨਹੀਂ ਵੰਡ ਹੋਈ ਸੀ। ਪਾਕਿਸਤਾਨ ਤਾਂ ਖੈਰ ਨਹੀਂ ਸੀ, ਹਿੰਦੁਸਤਾਨ ਦੀ ਵੰਡ ਨਹੀਂ ਸੀ ਹੋਈ, ਇਹ ਪੰਜਾਬ ਦੀ ਵੰਡ ਹੋਈ ਹੈ। ਤੇ ਜਿਸ ਵਕਤ ਚੌਹਾਨ ਸਾਹਿਬ ਨੇ ਤੇ ਢਿੱਲੋਂ ਸਾਹਿਬ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ, ਇਹ ਅੱਜ ਦੇ ਪ੍ਰਾਹੁਣਿਆਂ ਦੀਆਂ ਗੱਲਾਂ 'ਚ ਵੀ ਲੱਗਾ ਕਿ ਉਹਨਾਂ ਨੇ ਕਿਹਾ ਜੀ ਬੜਾ ਲੇਟ ਕੀਤਾ ਹੈ, ਤੇ ਲੇਕਿਨ ਜੋ ਵੀ ਕੀਤਾ ਹੈ ਬਹੁਤ ਚੰਗਾ ਕੀਤਾ ਹੈ। ਅਸੀਂ ਜਿਸ ਵੇਲੇ ਇਹਨਾਂ ਦੀਆਂ ਯਾਦਾਂ ਸੁਣਦੇ ਹਾਂ ਤੇ ਅਸੀਂ ਪੁਰਾਣੀਆਂ ਯਾਦਾਂ 'ਚ ਲੈਂਦੇ ਸੁਣ ਕੇ ਉੱਥੇ ਪਹੁੰਚ ਜਾਂਦੇ ਹਾਂ, ਆਪਣੇ ਆਪ ਨੂੰ ਇਹੋ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨਾਂ ਪਿੰਡਾਂ 'ਚ, ਉਹਨਾਂ ਲੋਕਾਂ 'ਚ ਫਿਰਦੇ ਪਏ ਹਾਂ, ਤੇ ਉਹੀ ਪੇ ਗੱਲਾਂ ਕਰਦੇ ਹਾਂ ਉਹਨਾਂ ਦੀਆਂ ਜਿਹੜੀਆਂ ਸੁਣਦੇ ਹਾਂ। ਤੇ ਇਹ ਬੜਾ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਢਿੱਲੋਂ ਸਾਹਿਬ ਨੇ, ਤੇ ਬੜੇ ਮੁਅਤਬਰ ਪ੍ਰਾਹੁਣੇ ਇਕੱਠੇ ਕਰਦੇ ਨੇ, ਤੇ ਇਕੱਠੇ ਕਰਕੇ ਤੇ ਉਹਨਾਂ ਨੇ ਫਿਰ ਉਹਨਾਂ ਦੀਆਂ ਗੱਲਾਂ ਤੇ ਯਾਦਾਂ ਤੇ ਉਹਨਾਂ ਦੇ ਦੁੱਖ ਦਰਦ ਉਹ ਸਾਰੇ ਸੁਣ ਕੇ ਤੇ ਪਤਾ ਲੱਗਦਾ ਹੈ ਕਿ ਵਾਕਈ ਜੋ ਹਕੀਕਤ ਹੈ ਉਹ ਕੀ ਸੀ ਤੇ ਕੀ ਹੁੰਦਾ ਹੈ। ਤੇ ਧਰਮੀ ਵੰਡਾਂ ਦੇ ਨਾਲ ਫੜ ਕੇ ਸਾਨੂੰ ਕੁਝ ਲੋਕਾਂ ਨੇ ਅੱਜ ਤੱਕ ਬਿਲਕੁਲ ਜਿਹੜਾ ਨਾ ਸਾਡੇ ਵਿੱਚ ਇੱਕ ਧਰਮੀ ਵੰਡਾਂ ਦੇ ਨਾਲ ਇੱਕ ਵੰਡ ਹੋਰ ਨਵੀਂ ਪਾ ਛੱਡੀ। ਹਾਲਾਂਕਿ ਧਰਮੀ ਵੰਡ ਹੈ ਕੋਈ ਵੀ ਨਹੀਂ ਸੀ, ਜੋ ਸੁਣਦੇ ਹਾਂ ਅਸੀਂ ਇਹਨਾਂ ਵੱਡਿਆਂ ਕੋਲੋਂ, ਆਪਣਿਆਂ ਕੋਲੋਂ, ਜੋ ਅੱਜ ਵੀ ਬਾਬੇ ਆਏ ਸਨ ਉਹਨਾਂ ਕੋਲੋਂ ਸੁਣੀਏ ਕਿ ਕੋਈ ਐਸੀ ਗੱਲ ਨਹੀਂ ਸੀ, ਬੜੀ ਮਿਲ ਜੁਲ ਕੇ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਤੇ ਸਾਰਾ ਕੁਛ ਕਰ। ਤੇ ਇਹ ਸਿਲਸਿਲਾ ਚੱਲਦਾ ਹੀ ਰਹਿਣਾ ਚਾਹੀਦਾ ਹੈ, ਤੇ ਇਹ ਸਭ ਚੱਲਦਾ ਰਹੇਗਾ। ਤੇ ਇੱਕ ਦੂਜੇ ਦੀਆਂ ਕੋਈ ਮਿੱਠੀਆਂ ਤੇ ਜਿਹੜੀਆਂ ਦੁੱਖਾਂ ਵਾਲੀਆਂ ਵੀ ਤੇ ਚੰਗੀਆਂ ਕੋਈ ਯਾਦਾਂ ਜਿਹੜੀਆਂ ਉਹ ਵੀ ਅਸੀਂ ਸੁਣਦੇ ਰਵਾਂਗੇ, ਤੇ ਸਾਨੂੰ ਪਤਾ ਲੱਗਦਾ ਰਹੇਗਾ। ਤੇ ਕਮ ਸੇ ਕਮ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ, ਆਪਣੀ ਔਲਾਦ ਨੂੰ ਇਹ ਦੱਸਣ ਵਾਲੇ ਹੋਈਏ ਕਿ ਅਸੀਂ ਕੀ ਸੀ ਤੇ ਕਿਵੇਂ ਹੈ ਹੁਣ, ਤੇ ਸਾਡੇ ਪਿਛਲੇ ਜਿਹੜੇ ਸਨ, ਸਾਡੇ ਬਜ਼ੁਰਗ ਜਿਹੜੇ ਸਨ ਉਹ ਕੀ ਸਨ, ਤੇ ਵੰਡ ਤੋਂ ਪਹਿਲੇ ਅਸੀਂ ਕਿਵੇਂ ਰਹਿੰਦੇ ਸਾਂ ਤੇ ਅੱਜ ਅਸੀਂ ਕਿਵੇਂ ਰਹਿੰਦੇ ਹਾਂ, ਇਹਦਾ ਫਰਕ ਕੀ ਹੈ। ਇਹ ਬੜਾ ਹੀ ਚੰਗਾ ਸਿਲਸਿਲਾ ਸ਼ੁਰੂ ਕੀਤਾ ਹੈ, ਤੇ ਅੱਲਾ ਇਹਨਾਂ ਨੂੰ ਖੁਸ਼ ਰੱਖੇ ਤੇ ਇੰਝ ਚੱਲਦਾ ਰਹੇ ਸਿਲਸਿਲਾ ਸਾਰਾ। ਪੰਜਾਬ ਦੀ ਤਾਰੀਖ ਬਾਰੇ ਅਸੀਂ ਜਦ ਵੀ ਪੜ੍ਹਦੇ ਹਾਂ ਤੇ ਇਹ ਤਾਰੀਖ ਇੱਥੇ ਦੇ ਕਿਸਾਨਾਂ ਨੇ ਲਿਖੀ, ਇੱਥੇ ਦੇ ਜੱਟਾਂ ਨੇ ਲਿਖੀ, ਇੱਥੇ ਦੇ ਜ਼ਿਮੀਂਦਾਰਾਂ ਨੇ ਲਿਖੀ, ਲੇਕਿਨ ਇਸ ਤਾਰੀਖ ਨੂੰ ਜਿਵੇਂ ਸਾਨੂੰ ਪੜ੍ਹਾਇਆ ਗਿਆ, ਲਿਖਾਇਆ ਗਿਆ, ਸਮਝਾਇਆ ਗਿਆ, ਉਹ ਸਾਰੀ ਦੀ ਸਾਰੀ ਹੋਰ ਹੈ। ਇਸ ਨੂੰ ਕਦੀ ਧਰਮ ਦਾ ਚੋਲਾ ਪਵਾ ਕੇ ਵਿਖਾਇਆ ਗਿਆ, ਕਦੀ ਇਸ ਨੂੰ ਕੋਈ ਧਾੜਵੀ ਆਏ ਨੇ ਤੇ ਉਹਨਾਂ ਦਾ ਚੋਲਾ ਪਾ ਕੇ ਵਿਖਾਇਆ ਗਿਆ, ਲੇਕਿਨ ਇੱਥੋਂ ਦੀ ਮਕਾਮੀਅਤ ਦੀ ਤਾਰੀਖ ਨੂੰ ਕਦੀ ਵੀ ਸਾਡੇ ਸਾਹਮਣੇ ਨਹੀਂ ਲਿਆਂਦਾ ਗਿਆ। ਉਹ ਸ਼ਾਇਦ ਇਸ ਕਾਰੋਂ ਕਿ ਸਾਡੀ ਜਿਹੜੀ ਸ਼ਨਾਖਤ ਹੈ, ਸਾਡੀ ਜਿਹੜੀ ਸਿਆਣ ਹੈ, ਉਸ ਦੇ ਮਸਲੇ ਨੂੰ ਵੀ ਇਸ ਤਰ੍ਹਾਂ ਹੀ ਜਿਹੜਾ ਨਾ ਉਹ ਹਰ ਵਾਰ ਦਬਾਇਆ ਜਾਂਦਾ ਰਿਹਾ। ਤੇ ਸਾਡੇ ਨਾਲ ਇੱਕ ਤਾਰੀਖਦਾਨ ਔਰ ਕੁਕਨਸ ਆਰਗੇਨਾਈਜੇਸ਼ਨ ਦੇ ਰੂਏ ਰਵਾਮੀ ਬੈਠੇ ਨੇ, ਤੇ ਇਹ ਲੈਲਪੁਰ ਦੀਆਂ ਅਦਬੀ ਸਰਗਰਮੀਆਂ ਵਿੱਚ ਵੀ ਪੇਸ਼ ਰਹਿੰਦੇ ਨੇ, ਸੁਲੇਖ ਅਦਬੀ ਮੇਲਾ ਵੀ ਕਰਵਾਉਂਦੇ ਨੇ। ਮੇਰੀ ਮੁਰਾਦ ਤੌਹੀਦ ਅਹਿਮਦ ਚੱਠਾ ਜੀ ਹੈ, ਔਰ ਇਹਨਾਂ ਕੋਲੋਂ ਵੀ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੀ ਵੰਡ ਹੈ, 47 ਦੀ ਵੰਡ ਹੈ, ਉਸ ਵਿੱਚ ਵੰਡਿਆ ਕੀ ਅਸੀਂ ਧਰਮ ਵੰਡੇ, ਕੀ ਅਸੀਂ ਜ਼ਾਤ ਬਰਾਦਰੀਆਂ ਵੰਡੀਆਂ, ਕੀ ਅਸੀਂ ਆਪਣੀ ਬੋਲੀ ਵੰਡੀ, ਕੀ ਅਸੀਂ ਸਾਹਤ ਵੰਡਿਆ, ਜਾਂ ਨਿਰੀ ਧਰਤੀ ਵੰਡ ਕੇ ਬਹਿ ਗਏ, ਜਾਂ ਦਰਿਆਵਾਂ ਦਾ ਪਾਣੀ ਵੰਡ ਕੇ ਬਹਿ ਗਏ। ਜੀ ਤੌਹੀਦ ਚੱਠਾ ਜੀ। ਬੜੀ ਤੁਸੀਂ ਜਿਹੜਾ ਸਵਾਲ ਪੁੱਛਿਆ, ਪਹਿਲੇ ਜਿਹੜੀ ਗੱਲ ਚੱਲਦੀ ਪਈ ਸੀ, ਮੈਂ ਪਹਿਲੇ ਤੇ ਇੱਕ ਉਹਦੀ ਗੱਲ ਕਰਾਂਗਾ ਕਿ ਇਹ ਵੀਡੀਓਜ਼ ਜਿਹੜੀਆਂ ਕਲੈਕਸ਼ਨ ਹੈ, ਜਿਸ ਤਰ੍ਹਾਂ ਅਸੀਂ ਸਾਰੇ ਲੋਕ ਕਰ ਰਹੇ ਹਾਂ, ਮੈਂ ਵੀ ਇੰਟਰਵਿਊ ਕਰ ਰਿਹਾ, ਬਾਕੀ ਵੀ ਸਾਰੇ ਲੋਕ। ਸੋ ਤੁਸੀਂ ਤਾਰੀਖ ਦੀ ਗੱਲ ਕੀਤੀ, ਤੇ ਜਿਹੜੀ ਤਾਰੀਖ ਸਾਡੇ ਕੋਲ ਮੌਜੂਦ ਹੈ, ਉਹ ਜਿਹੜੇ ਡਾਕੂਮੈਂਟਸ ਨੇ, ਇਹ ਸਾਰੇ ਦੇ ਸਾਰੇ ਡਾਕੂਮੈਂਟਸ ਬੇਸਿਕਲੀ ਗੌਰਮੈਂਟ ਨੇ ਬਣਾਏ, ਔਰ ਉਹ ਬ੍ਰਿਟਿਸ਼ ਗੌਰਮੈਂਟ ਨੇ ਬਣਾਏ, ਔਰ ਉਹਨਾਂ ਦੀ ਜਿਹੜੀ ਵਾਰੇ ਦੀ ਚੀਜ਼ ਸੀ ਉਹਨਾਂ ਨੇ ਉਹਨਾਂ ਡਾਕੂਮੈਂਟਸ ਲਿਖੀ, ਜਿਹੜੀ ਵਾਰੇ ਦੀ ਚੀਜ਼ ਨਹੀਂ ਸੀ ਉਹਨਾਂ ਨੇ ਨਹੀਂ ਲਿਖੀ। ਔਰ ਹੋਇਆ ਹੈ ਕਿ ਜਦੋਂ ਤਾਰੀਖ ਦੀਆਂ ਕਿਤਾਬਾਂ ਛਪਣ ਲੱਗੀਆਂ ਤੇ ਅੱਜ ਤੀਕਰ ਵੀ ਹੁਣ ਵੀ ਤੁਹਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਸੋਰਸ ਕਿਹੜਾ ਯੂਜ਼ ਕੀਤਾ ਹੈ, ਔਰ ਕਿਆ ਇਹ ऑफिशियल सोर्स है। ਉਹ ਸਟੈਟਿਸਟਿਕਸ ਜਿਹੜੇ ਗੌਰਮੈਂਟ ਨੇ ਖੁਦ ਲਏ ਔਰ ਬ੍ਰਿਟਿਸ਼ ਗੌਰਮੈਂਟ ਨੇ ਲਏ,
ਔਰ ਉਹੀ ਅੱਜ ਤੀਕਰ ਵੀ ਜਿੰਨੀਆਂ ਆਕਸਫੋਰਡ ਤੋਂ ਜਿੱਥੋਂ ਵੀ ਕਿਤਾਬਾਂ ਛਪਦੀਆਂ ਨੇ ਉਹਨਾਂ ਨੇ ਉਹ ਯੂਜ਼ ਕੀਤੇ। ਜਦ ਕਿ ਅਸੀਂ ਜਦੋਂ ਇਹਨਾਂ ਦਾ ਪੁਰਾਣਾ ਲਿਟਰੇਚਰ ਪੜ੍ਹਦੇ ਆ ਜਾਂ ਹਿਸਟਰੀ ਦੀਆਂ ਕਿਤਾਬਾਂ ਪੜ੍ਹਦੇ, ਜਦੋਂ ਅੰਗਰੇਜ਼ ਇੱਥੇ ਨਵਾਂ ਆਇਆ ਤੇ ਉਹਨਾਂ ਸਾਡਾ ਦੇਸੀ ਸੋਰਸ ਯੂਜ਼ ਕੀਤਾ। ਜਦ ਕਿ ਹੁਣ ਤਾਰੀਖ ਦਾ ਬਿਲਕੁਲ ਉਲਟ ਹੋ ਗਿਆ ਧਾਰਾ ਕਿ ਬਈ ਤੁਸੀਂ ਉਹਨਾਂ ਦਾ ਸੋਰਸ ਯੂਜ਼ ਕਰੋ। ਬ੍ਰਿਟਿਸ਼ ਲਾਇਬ੍ਰੇਰੀ ਤੋਂ ਜਿਹੜੇ ਸੀਕ੍ਰੇਟ ਰਿਪੋਰਟਸ ਨੇ ਉਹ ਵੇਖੋ, ਯਾਨੀ ਬ੍ਰਿਟਿਸ਼ ਦੀਆਂ ਦਿੱਤੀਆਂ ਹੋਈਆਂ ਰਿਪੋਰਟਸ ਵੇਖੋ, ਜਿਹਦੇ ਨਾਲ ਕਦੀ ਵੀ ਤੁਸੀਂ ਪੂਰੇ ਸੱਚ ਤੱਕ ਨਹੀਂ ਅੱਪੜ ਸਕਦੇ। ਤੇ ਮੇਰਾ ਇਹ ਖਿਆਲ ਹੈ, ਬਲਕਿ ਮੈਨੂੰ ਇਹ ਯਕੀਨ ਹੈ ਕਿ ਜਿੰਨਾ ਚਿਰ ਜਿਹਨੂੰ ਅਸੀਂ ਸਬਾਲਟਰਨ ਸਕੂਲ ਕਹਿੰਦੇ ਆ, ਜਿਹੜਾ ਥੱਲੇ ਵਾਲਿਆਂ ਦੀ ਤਾਰੀਖ ਹੈ, ਜਿਹੜੀ ਆਮ ਲੁਕਾਈ ਦੀ ਤਾਰੀਖ ਹੈ, ਜਿਹੜੀ ਕਿਸੇ ਦੇ ਅਸਰ 'ਚ ਨਹੀਂ ਸੀ ਹੈ, ਨਾ ਉਹ ਕਿਸੇ ਨੇ ਲਿਖਵਾਈ, ਨਾ ਉਹਦੇ ਤੇ ਕੋਈ ਅਸਰ ਅੰਦਾਜ਼ ਹੋ ਸਕਿਆ, ਜਿੰਨਾ ਚਿਰ ਉਹ ਲੋਕ ਜਿਨ੍ਹਾਂ ਦੀ ਹੱਡ ਬੀਤੀ ਹੈ ਉਹ ਨਹੀਂ ਦੱਸਣਗੇ, ਉਨੀ ਦੇਰ ਤੱਕ ਅਸੀਂ ਤਾਰੀਖ ਤੇ ਮੁਕੰਮਲ ਤਾਰੀਖ ਤੱਕ ਨਹੀਂ ਪਹੁੰਚ ਸਕਦੇ। ਸੋ ਇਸ ਵੀਡੀਓਜ਼ ਨੂੰ ਇਕੱਠਾ ਕਰਨ ਦਾ ਜਿਹੜਾ ਇਕਾਰ ਹੈ, ਉਹਦੇ ਵਿੱਚ ਇੱਕ ਵੱਡਾ ਅਨਸਰ ਇਹ ਹੈ ਮੇਰਾ ਆਪਣਾ ਕਿ ਬਈ ਅਸੀਂ ਉਹਨਾਂ ਲੋਕਾਂ ਦੀ ਕੋਲੋਂ ਉਹ ਕਲੈਕਟ ਕਰੀਏ ਸਟੋਰੀਜ਼, ਔਰ ਉਹਨਾਂ ਸਟੋਰੀਜ਼ ਦੇ ਵਿੱਚੋਂ ਜਿਹੜਾ ਵੀ ਲੈਸਨ ਸਾਨੂੰ ਮਿਲਦਾ ਜਾਂ ਜਿਹੜਾ ਵੀ ਰੀਡਰ ਉਹਦਾ ਲੈਸਨ ਲਵੇ ਜਾਂ ਵਿਊਵਰ ਲਵੇ ਲੈਸਨ ਉਹ ਲਵੇ, ਲੇਕਿਨ ਉਹ ਲੋਕਾਂ ਦੀ ਆਪਣੀ ਇੱਕ ਤਰ੍ਹਾਂ ਦੀ ਬਣਾਈ ਹੋਈ ਹੋਵੇ, ਉਹ ਓਫੀਸ਼ੀਅਲ ਨਾ ਹੋਵੇ। ਨੰਬਰ 1। ਨੰਬਰ 2, ਇਹ ਤੁਸੀਂ ਜਿਹੜਾ ਦੂਸਰਾ ਜਿਹੜਾ ਹੈ ਕੁਐਸਚਨ ਪੁੱਛਿਆ ਕਿ ਤਾਰੀਖ ਕੀ, ਤੁਸੀਂ ਕੀ ਕੁਐਸਚਨ ਪੁੱਛਿਆ ਦੂਸਰਾ? ਅਸੀਂ ਵੰਡਿਆ ਕੀ? ਹਾਂ, ਉਹਦੇ ਹਵਾਲੇ ਨਾਲ ਬੜਾ ਆਸਾਨ ਹੈ। ਮੈਂ ਜਿਹੜਾ ਮੇਰੇ ਸਾਹਮਣੇ ਆਇਆ, ਜੋ ਮੈਂ ਪੜ੍ਹਦਿਆਂ ਵੇਖਿਆ, ਖਾਸ ਕਰ ਮੈਂ ਪੰਜਾਬ 'ਤੇ ਕੰਮ ਕਰਦਿਆਂ, ਕਿ ਵੰਡ ਵੰਡਈਏ ਦਾ ਜਿਹੜਾ ਰੌਲਾ ਸੀ ਨਾ, ਉਹ ਅੱਜ ਤੀਕਰ ਵੀ ਜਿਹੜਾ ਸਮਝ ਆਉਂਦਾ ਨਾ, ਤੇ ਉਹ ਇੱਕ ਬ੍ਰਿਟਿਸ਼ ਪਾਲਿਸੀ ਸੀ ਜਿਹਦੇ ਤਹਿਤ ਇਹਨਾਂ ਨੂੰ ਪੰਜਾਬ ਨੂੰ ਤਕਸੀਮ ਕਰ ਨਕਸ਼ੇ 'ਤੇ ਰੱਖ ਕੇ ਲਕੀਰ ਮਾਰ ਦਿੱਤੀ ਗਈ। ਕਿਸੇ ਬੰਦੇ ਨੇ ਕੋਈ ਸਟੈਟਿਸਟਿਕਸ ਨਹੀਂ ਲਏ ਕਿ ਕਿੰਨੇ ਲੋਕ ਇੱਧਰੋਂ ਉੱਧਰ ਜਾਣਗੇ ਔਰ ਉੱਧਰੋਂ ਇੱਧਰ ਆਣਗੇ। ਉਹ ਸੇਫ ਟਰਾਂਸਫਰ ਕਿਸ ਤਰ੍ਹਾਂ ਹੋ ਸਕਦੀ ਹੈ, ਯਾਨੀ ਕਿਸੇ ਨੂੰ ਟਾਈਮ ਨਹੀਂ ਦਿੱਤਾ ਗਿਆ ਕਿ ਕਿੰਨੇ ਟਾਈਮ 'ਚ ਉਹਨਾਂ ਨੇ ਜਾਣਾ ਜਾਂ ਕਿਸ ਤਰ੍ਹਾਂ ਜਾਣਾ। ਤੇ ਉਹ ਸਾਰਿਆਂ ਜਿੱਦਾਂ ਤੁਸੀਂ ਇੰਟਰਵਿਊ 'ਚ ਵੇਖਦੇ ਹੋ, ਕਹਿੰਦੇ ਨੇ ਸਾਨੂੰ ਰਾਤੀ ਪਤਾ ਲੱਗਾ, ਸਾਨੂੰ ਮਗਰਬ ਦੀ ਅਜ਼ਾਨ ਨਾਲ ਪਤਾ ਲੱਗਾ, ਸਾਨੂੰ ਇਸ਼ਾ ਵੇਲੇ ਪਤਾ ਲੱਗਾ। ਸੋ ਜਿਹੜਾ ਹੈ ਵੇ ਜੋ ਵੰਡ ਹੋਈ, ਮੇਰਾ ਵੀ ਇਹਨਾਂ ਸਾਰਿਆਂ ਦੋਸਤਾਂ ਵਾਲਾ ਮੌਕਫ ਹੈ, ਸਾਰਿਆਂ ਨੂੰ ਹੁਣ ਸਾਰੇ ਇਲਾਕੇ ਮੁਬਾਰਕ, ਆਜ਼ਾਦੀਆਂ ਮੁਬਾਰਕ। ਲੇਕਿਨ ਫਿਰ ਵੀ ਇੱਕ ਸੌਫਟ ਜਿਹੜਾ ਹੈ ਨਾ ਉਹ ਹੋਣਾ ਚਾਹੀਦਾ ਕਿ ਲੋਕ ਆ ਜਾ ਸਕਣ, ਉਹਨਾਂ ਦਾ ਪ੍ਰੋਸੈਸ ਬਣਾ ਲੈਣ। ਕੋਈ ਵੀ ਪ੍ਰੋਸੀਜਰ ਹੋ ਸਕਦਾ, ਠੀਕ ਹੈ, ਉਹਦੇ ਮੁਤਾਬਕ ਲੋਕ ਆਉਣ ਔਰ ਜਾਣ। ਤਾਰੀਖ 'ਚ ਕੋਈ ਬੈਕ ਗੇਰ ਨਹੀਂ ਹੁੰਦਾ, ਜੋ ਹੈ ਉਹ ਹਕੀਕਤ ਹੈ, ਉਹਨੂੰ ਮੰਨਿਆ। ਲੇਕਿਨ ਇਹਦਾ ਮੁਤਾਬਕ ਹੈ ਕਿ ਹੁਣ ਅੱਗੇ ਆਉਣ ਵਾਲੀਆਂ ਨਸਲਾਂ ਨੂੰ ਵੀ ਜਾਂ ਦੁਨੀਆ 'ਚ ਜਿਸ ਤਰ੍ਹਾਂ ਹੈ ਵੇ ਕਿ ਇੱਕ ਸਾਫਟ ਪਾਲਿਸੀ ਬਣਾ ਲਈ ਜਾਏ ਕਿ ਲੋਕ ਆ ਸਕਣ, ਜਾ ਸਕਣ। ਔਰ ਇਹ ਹੀ ਮੇਰਾ ਜੀ। ਦਰਸ਼ਕੋ, ਸਾਡਾ ਜਿਹੜਾ ਹੈ ਤਕਸੀਮ ਦੇ ਹਵਾਲੇ ਨਾਲ, ਵੰਡ ਦੇ ਹਵਾਲੇ ਨਾਲ ਜਿਹੜੀ ਸਾਡੀ ਇਹ ਕਾਵਸ਼ ਹੈ ਉਹ ਅਸੀਂ ਤੁਹਾਡੇ ਸਾਹਮਣੇ ਰੱਖੀ। ਇਸ ਵਿੱਚ ਸਾਡੀ ਜਿਹੜੀ ਉਹ ਪਹਿਲਾ ਜਿਹੜਾ ਆਰ ਹੈ ਉਹ ਇਹੀ ਹੈ ਕਿ ਅਸੀਂ ਅੱਛੇ ਹਮਸਾਇਆਂ ਦੀ ਤਰ੍ਹਾਂ ਰਹੀਏ, ਅਸੀਂ ਪਿਆਰ ਭਰਪੜ ਨਾਲ ਰਹੀਏ ਔਰ ਉਹ ਸਾਂਝ ਨੂੰ, ਉਹਨਾਂ ਸਾਂਝਾਂ ਨੂੰ ਫਰੋਗ ਦਈਏ ਜਿਹੜੀਆਂ ਸਾਂਝਾਂ ਹਮੇਸ਼ ਪੰਜਾਬੀਆਂ ਦਾ ਖਾਸਾ ਰਹੀਆਂ ਨੇ। ਔਰ ਪੰਜਾਬੀਅਤ ਤੇ ਪੰਜਾਬ ਦੇ ਜਿਹੜੀ ਮੁਹੱਬਤ ਹੈ ਉਸ ਨੂੰ ਹਮੇਸ਼ਾ ਮੱਗਦੇ ਰੱਖੀਏ। ਸ਼ੁਕਰੀਆ।